ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਬਿਆਨ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਉਹਨਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਚਾਨਣਾ ਪਾਈਦਾ ਹੈ। ਸੋ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਫਿਰ ਦੋ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਅੰਤਰਰਾਸ਼ਟਰੀ ਪੱਧਰ ਦੀ ਹੈ। ਲੰਬੇ ਸਮੇਂ ਤੋਂ ਇਜ਼ਰਾਈਲ ਦਾ ਕਹਿਰ ਗਾਜ਼ਾ ਦੇ ਉੱਪਰ ਟੁੱਟ ਰਿਹਾ ਹੈ। ਲਗਾਤਾਰ ਆਪਾਂ ਖਬਰਾਂ ਸੁਣਦੇ ਹਾਂ, ਮੇਜਰ ਅਪਡੇਟਸ ਆਉਂਦੀਆਂ ਨੇ। ਇਸੇ ਵਿਚਾਲੇ ਵੀਰਵਾਰ ਦੀ ਅੱਧੀ ਰਾਤ ਤੋਂ ਲਗਾਤਾਰ ਹਮਲੇ ਹੋ ਰਹੇ ਨੇ ਤੇ 94 ਫਲਸਤੀਨੀ ਮਾਰੇ ਜਾਣ ਦੀ ਖਬਰ ਹੈ ਜੀ। ਇਸ ਘਟਨਾ ਤੇ ਪਾਇਓ ਚਾਨਣਾ। ਹਾਂਜੀ, ਗਜ਼ਾ ਦੇ ਵਿੱਚ 94 ਫਲਸਤੀਨੀ ਮਾਰੇ ਗਏ ਹਨ ਤੇ ਇਹ ਜਿਹੜੀ ਜਾਣਕਾਰੀ ਹੈ ਹਮਾਸ ਸੰਚਾਲਿਤ ਜਿਹੜੀ ਸਿਵਲ ਡਿਫੈਂਸ ਏਜੰਸੀ ਹੈ ਉਹਨੇ ਦਿੱਤੀ ਹੈ। ਉਹਨਾਂ ਦੇ ਪ੍ਰਵਕਤਾ ਮਹਿਮੂਦ ਬਸਾਲ ਨੇ ਦੱਸਿਆਗਾ ਕਿ ਤਕਰੀਬਨ ਰਾਤ ਦੇ 2 ਵਜੇ ਉੱਥੇ ਇਹ ਸਾਰਾ ਘਟਨਾਕ੍ਰਮ ਵਾਪਰਿਆਗਾ। ਤਕਰੀਬਨ 56 ਲੋਕਾਂ ਦੀ ਡੈਡ ਬੋਡੀਜ਼ ਨੂੰ ਕੱਢਿਆ ਜਾ ਚੁੱਕਿਆ ਹੈਗਾ ਤੇ ਬੈਤ ਲਾਹੀਆ ਦੇ ਵਿੱਚ ਅਤੇ ਸੈਂਟਰਲ ਗਜ਼ਾ ਦੇ ਵਿੱਚ ਇਹ 4-5 ਸ਼ਵ ਕੱਢੇ ਗਏ ਹੈਗੇ, ਡੈਡ ਬੋਡੀਜ਼ ਕੱਢੀਆਂ ਗਈਆਂ ਹੈਗੀਆਂ। ਬੇਸਿਕਲੀ ਇਹ ਸਾਰੇ ਹਵਾਈ ਹਮਲੇ ਕੀਤੇ ਗਏ ਸੀਗੇ ਇਜ਼ਰਾਈਲ ਵੱਲੋਂ ਤੇ ਇਹਦੇ 'ਚ ਮਹਿਲਾਵਾਂ, ਬੱਚੇ ਅਤੇ ਇੱਕ ਨਵਜਾਤ ਦੀ ਵੀ ਮੌਤ ਹੋਣ ਦੀ ਖਬਰ ਹੈਗੀ ਆ। ਤੇ ਦੱਸਿਆ ਜਾ ਰਿਹਾ ਹੈਗਾ ਕਿ ਇੱਕ ਪਰਿਵਾਰ ਸੀਗਾ ਉਹਦੇ ਤਾਂ 13 ਮੈਂਬਰਸ ਇਸ ਹਵਾਈ ਹਮਲੇ ਦੌਰਾਨ ਮਰੇ ਹੈਗੇ ਆ। ਆਪਾਂ ਨੂੰ ਪਤਾ ਹੈ ਕਿ ਯੁੱਧ ਵਿਰਾਮ ਚੱਲ ਰਿਹਾ ਸੀਗਾ ਪਰ ਇਹ ਜਿਹੜਾ ਉਹ ਪਿੱਛੇ ਇੱਕ ਜੇ ਖਬਰ ਲਗਾਤਾਰ ਚੱਲ ਰਹੀ ਸੀ ਕਿ ਜਿਹੜਾ ਸੀਜ਼ ਫਾਇਰ ਸੀਗਾ ਕਿ ਉਹ ਟੁੱਟ ਸਕਦਾਗਾ ਤੇ ਉਸੇ ਟੁੱਟਣ ਦੀ ਖਬਰ ਦੇ ਦੌਰਾਨ ਹੀ ਇਹ ਸਾਰਾ ਕੁਝ ਵਾਪਰਿਆਗਾ ਤੇ ਇਜ਼ਰਾਈਲ ਲਗਾਤਾਰ ਹਵਾਈ ਹਮਲੇ ਗਜ਼ਾ ਦੇ ਵਿੱਚ ਕਰ ਰਿਹਾਗਾ। ਇਹ ਮੋਟੀ ਖਬਰ ਹੈ ਜੀ। ਬਾਕੀ ਇਹ ਜਿਹੜਾ ਪੂਰਾ ਆਪਾਂ ਲਾ ਲਈਏ ਕਿ ਅਕਤੂਬਰ 2023 ਤੋਂ ਇਹ ਸਾਰਾ ਸਿਲਸਿਲਾ ਆਪਾਂ ਦੇਖਦੇ ਆ ਰਹੇ ਹਾਂ। ਵਿਚਾਲੇ ਪਿਛਲੇ 2-3 ਮਹੀਨਿਆਂ ਤੋਂ ਸ਼ਾਂਤੀ ਸੀਗੀ ਪਰ ਹੁਣ ਦੁਬਾਰੇ ਤੋਂ ਜਿਹੜੇ ਫਲਸਤੀਨੀਆਂ ਤੇ ਕਹਿ ਲਓ ਜਾਂ ਫਿਰ ਗਜ਼ਾ ਤੇ ਕਹਿ ਲਓ ਦੁਬਾਰੇ ਤੋਂ ਜਿਹੜਾ ਇਜ਼ਰਾਈਲੀ ਹਮਲਾ ਉਹ ਸ਼ੁਰੂ ਹੋ ਚੁੱਕਿਆ ਗਾ ਜੀ। ਸੋ ਇਹ ਕਹਿਰ ਲਗਾਤਾਰ ਟੁੱਟ ਰਿਹਾ ਤੇ ਉਧਰ ਟਰੰਪ ਨੇ ਭਾਰਤ ਪਾਕ ਦੇ ਵਿਚਾਲੇ ਕਹਿ ਲਈਏ ਵੀ ਜਿਹੜੀ ਸਥਿਤੀ ਹੈ ਉਸ ਦੇ ਉੱਪਰ ਬਿਆਨ ਦਿੱਤਾ ਹੈ। ਕੀ ਆਖ ਰਹੇ ਨੇ? ਹਾਂਜੀ, ਜਿਹੜੇ ਡੋਨਾਲਡ ਟਰੰਪ ਸਾਹਿਬ ਹੈਗੇ ਆ ਉਹ ਇਸ ਟਾਈਮ ਦੋਹਾ ਦੇ ਵਿੱਚ ਹਨ ਤੇ ਦੋਹਾ ਤੋਂ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਜਿਹੜਾ 10 ਮਈ ਨੂੰ ਸੀਜ਼ ਫਾਇਰ ਦਾ ਐਲਾਨ ਹੋਇਆ ਸੀਗਾ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ, ਉਹਨਾਂ 'ਚ ਉਹਨਾਂ ਨੇ ਮੀਡੀਏਸ਼ਨ ਕੀਤੀ ਸੀਗੀ। ਹੁਣ ਉਹਨਾਂ ਨੇ ਕਿਹਾ ਹੈਗਾ ਕਿ ਠੀਕ ਹੈ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰਾ ਕੁਝ ਮੈਂ ਕੀਤਾ ਹੈਗਾ ਪਰ ਇਸ ਮੀਡੀਏਸ਼ਨ ਇਸ ਸੀਜ਼ ਫਾਇਰ ਦੇ ਵਿੱਚ ਮੇਰੀ ਵੱਡੀ ਭੂਮਿਕਾ ਹੈਗੀ ਆ। ਉਹਨਾਂ ਨੇ ਮੇਰੀ ਮਦਦ ਮੰਗੀ ਤੇ ਮੈਂ ਉਹਨਾਂ ਦੀ ਮਦਦ ਕੀਤੀ ਹੈਗੀ ਆ ਤੇ ਉਹਨਾਂ ਦੇ ਵਿਚਕਾਰ ਜੋ ਕੁਝ ਵੀ ਸੀਗਾ ਉਹਨੂੰ ਸੈਟਲ ਕਰਾਉਣ 'ਚ ਮੈਂ ਮਦਦ ਉਹਨਾਂ ਦੀ ਕੀਤੀ ਹੈਗੀ ਆ। ਹਾਲਾਂਕਿ ਜਿਹੜਾ ਇੰਡੀਅਨ ਮੀਡੀਆ ਉਹ ਟਰੰਪ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈਗਾ। ਇੰਡੀਅਨ ਮੀਡੀਆ ਤਾਂ ਇਹ ਲਿਖ ਰਿਹਾ ਹੈਗਾ ਕਿ ਟਰੰਪ ਭਾਰਤ ਤੇ ਪਾਕਿਸਤਾਨ ਦੀ ਮਧਿਅਸਥਤਾ ਮੀਡੀਏਸ਼ਨ ਵਾਲੇ ਬਿਆਨ ਤੋਂ ਪਲਟ ਗਏ ਹੈਗੇ। ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੇ ਸੀਜ਼ ਫਾਇਰ ਨਹੀਂ ਕਰਾਇਆ, ਸਿਰਫ ਮਦਦ ਕੀਤੀ। ਮਤਲਬ ਤੁਸੀਂ ਆਪ ਲਾਓ ਕਿ ਜਿਹੜਾ ਇੰਡੀਅਨ ਮੀਡੀਆ ਹੈ ਉਹਨਾਂ ਦੇ ਅੰਗਰੇਜ਼ੀ ਇੱਕ ਮਤਲਬ ਅਜੀਬ ਕਿਸਮ ਦੀ ਲੈਂਗੁਏਜ ਹੈ, ਉਹਦੇ ਵਰਡਾਂ ਨਾਲ ਉਹਦੇ ਹਰਫਾਂ ਨਾਲ ਕਿਵੇਂ ਖੇਡ ਰਿਹਾ ਹੈਗਾ ਇੰਡੀਅਨ ਮੀਡੀਆ ਆਪ ਲਾ ਲਓ। ਕਿਉਂਕਿ ਨਰਿੰਦਰ ਮੋਦੀ ਹੋ ਰਹੀ ਜਾਂ ਫਿਰ ਇੰਡੀਅਨ ਗਵਰਨਮੈਂਟ ਹਜੇ ਵੀ ਟਰੰਪ ਦੀ ਮੀਡੀਏਸ਼ਨ ਕਬੂਲ ਨਹੀਂ ਰਹੀ, ਜਦਕਿ ਸੀਜ਼ ਫਾਇਰ ਲਾਗੂ ਹੋਣ ਤੋਂ ਪਹਿਲਾਂ ਹੀ ਟਰੰਪ ਨੇ JD ਵੈਂਸ ਉਹਨਾਂ ਦੇ ਦਫ਼ਤਰ ਨੇ ਅਤੇ ਟਰੰਪ ਦੇ ਦਫ਼ਤਰ ਨੇ ਟਵੀਟਾਂ ਕਰ ਦਿੱਤੀਆਂ ਸਨ ਤੇ ਉਸ ਤੋਂ ਬਾਅਦ ਦੁਨੀਆ ਨੂੰ ਪਤਾ ਲੱਗਿਆ ਸੀਗਾ ਕਿ ਜਿਹੜਾ ਇਹ ਮੀਡੀਏਸ਼ਨ ਇਹਦੇ 'ਚ ਅਮਰੀਕਾ ਨੇ ਕੀਤੀ ਹੈਗੀ ਆ। ਟਰੰਪ ਕਈ ਵਾਰ ਬਿਆਨ ਦੇ ਚੁੱਕੇ ਨੇ। ਈਵਨ ਆਪਾਂ ਨੂੰ ਪਤਾ ਕਿ ਜਦੋਂ 13 ਮਈ ਨੂੰ ਨਰਿੰਦਰ ਮੋਦੀ ਨੇ ਭਾਰਤ ਨੂੰ ਸੰਬੋਧਿਤ ਕਰਨਾ ਸੀਗਾ 8 ਵਜੇ, ਉਹ ਤੋਂ ਪਹਿਲਾਂ ਹੀ ਅੱਧੇ 1 ਘੰਟੇ ਪਹਿਲਾਂ ਹੀ ਕਿਤੇ ਨਾ ਕਿਤੇ ਟਰੰਪ ਨੇ ਬਿਆਨ ਦੇ ਦਿੱਤਾ ਸੀਗਾ ਕਿ ਮੈਂ ਟ੍ਰੇਡ ਦੇ ਨਾਂ ਤੇ ਦੋਵੇਂ ਮੁਲਕਾਂ ਦੇ ਵਿਚਕਾਰ ਇਹ ਜੰਗ ਰਕਵਾਈ ਹੈਗੀ ਆ। ਅੱਜ ਵੀ ਉਹਨਾਂ ਨੇ ਕੋਈ ਮਨਾ ਨਹੀਂ ਕੀਤਾ ਕਿ ਉਹਨਾਂ ਨੇ ਮੀਡੀਏਸ਼ਨ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਸਾਰਾ ਕ੍ਰੈਡਿਟ ਨਹੀਂ ਲੈ ਰਿਹਾ ਪਰ ਇਹਦੇ 'ਚ ਮੇਰੀ ਵੱਡੀ ਭੂਮਿਕਾ ਹੈ ਦੋਵਾਂ 'ਚ ਮਾਮਲੇ ਨੂੰ ਸੈਟਲ ਕਰਾਉਣ 'ਚ, ਉਹ ਇਹ ਕਹਿ ਰਹੇ ਨੇ। ਤੇ ਮਤਲਬ ਆਪਾਂ ਨੂੰ ਪਤਾ ਹੀ ਕਿ ਵੱਡੀ ਭੂਮਿਕਾ ਦਾ ਮਤਲਬ ਇਹ ਹੁੰਦਾ ਗਾ ਕਿ ਉਹ ਆਪਣੇ ਆਪ ਨੂੰ ਇੰਪੋਰਟੈਂਟ ਭੂਮਿਕਾ 'ਚ ਪਾ ਰਹੇ ਨੇ ਤੇ ਇਹ ਸਾਰਾ ਮਾਮਲਾ ਹੈਗਾ ਡੋਨਾਲਡ ਟਰੰਪ ਨਾਲ। ਮਤਲਬ ਇੱਕ ਅੱਜ 2-3 ਚੀਜ਼ਾਂ ਜੁੜੀਆਂ ਰਹੀਆਂ। ਦੂਜੀ ਚੀਜ਼ ਬਾਰੇ ਵੀ ਗੱਲ ਕਰ ਲੈਂਦੇ ਆ। ਜਿਵੇਂ ਐਪਲ ਵਾਲਾ ਸੀਗਾ, ਟਰੰਪ ਨੇ ਇਹ ਵੀ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਐਪਲ ਹੈਗਾ ਉਹ ਸਾਰੇ ਪ੍ਰੋਡਕਟ ਇੰਡੀਆ ਦੇ ਵਿੱਚ ਬਣਾਵੇ। ਉਹਨਾਂ ਨੇ ਕੰਪਨੀ ਦੇ CEO ਨੂੰ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ 'ਚ ਪ੍ਰੋਡਕਸ਼ਨ ਵਧਾਈ ਜਾਵੇ
ਭਾਰਤ ਆਪਣਾ ਖਿਆਲ ਖੁਦ ਰੱਖ ਲੂਗਾ। ਇਹ ਮਤਲਬ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਟਿਮ ਕੁੱਕ ਸਾਹਿਬ ਹੈਗੇ ਆ, ਉਹਨਾਂ ਨੇ ਇੱਕ ਦਾਅਵਾ ਕੀਤਾ ਸੀਗਾ ਕਿ ਤਕਰੀਬਨ 50% ਆਈਫੋਨ ਇੰਡੀਆ ਦੇ ਵਿੱਚ ਬਣ ਰਹੇ ਨੇ, ਜਿਹੜੇ ਕਿ ਅਮਰੀਕਨ ਬਾਜ਼ਾਰ 'ਚ ਵਿਕ ਰਹੇ ਨੇ। ਇਹਦੇ ਤੇ ਡੋਨਾਲਡ ਟਰੰਪ ਹੋਣਾ ਦਾ ਰਿਐਕਸ਼ਨ ਆਇਆ ਸੀਗਾ। ਉਹਨਾਂ ਨੇ ਕਿਹਾ ਕਿ ਇੰਡੀਆ ਦੇ ਵਿੱਚ ਐਪਲ ਨੂੰ ਫੈਕਟਰੀਆਂ ਲਾਉਣ ਦੀ ਲੋੜ ਨਹੀਂ ਹੈਗੀ ਆ। ਜੇ ਉਹਨਾਂ ਨੇ ਫੋਨ ਵੇਚਣੇ ਹੈਗੇ ਅਮਰੀਕਨ ਮਾਰਕੀਟ 'ਚ ਤਾਂ ਅਮਰੀਕਨ ਮੇਡ ਹੀ ਹੋਣ। ਉਹ ਇਹ ਗੱਲ ਉਹਨਾਂ ਵੱਲੋਂ ਕੀਤੀ ਹੈਗੀ ਆ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਉਹਨਾਂ ਨੂੰ ਜ਼ੀਰੋ ਟੈਰਿਫ ਡੀਲ ਪੇਸ਼ਕਸ਼ ਕੀਤੀ ਹੈ। ਇਹਦਾ ਮਤਲਬ ਇਹ ਹੈ ਕਿ ਹੁਣ ਅਮਰੀਕਨ ਪ੍ਰੋਡਕਟ ਜਿਨ੍ਹਾਂ ਤੇ ਆਪਾਂ 100% ਟੈਕਸ ਵੀ ਲਾਉਂਦੇ ਰਹੇ ਹੈਗੇ ਆ ਲਗਜ਼ਰੀ ਪ੍ਰੋਡਕਟਸ ਦੇ ਨਾਂ ਤੇ, ਉਹ ਹੁਣ ਚੱਕ ਲਏ ਜਾਣਗੇ। ਤੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ ਹੈ। ਪਹਿਲਾਂ ਇੰਡੀਆ ਤਿਆਰ ਨਹੀਂ ਸੀਗਾ ਜ਼ੀਰੋ ਟੈਰਿਫ ਤੇ ਟ੍ਰੇਡ ਕਰਨ ਵਾਸਤੇ, ਪਰ ਹੁਣ ਤਿਆਰ ਹੋਇਆਗਾ। ਤੇ ਇਹ ਮੋਟੇ ਹੈਗੇ ਆ 2026 ਤੱਕ ਇੰਡੀਆ ਦੇ ਵਿੱਚ ਤਕਰੀਬਨ 6 ਕਰੋੜ ਆਈਫੋਨ ਬਣਨਗੇ। ਉਹ ਹੁਣ ਦੇਖਣਾ ਹੋਊਗਾ ਕਿ ਕੀ ਉਹ ਅਮਰੀਕਨ ਮਾਰਕੀਟ 'ਚ ਵਿਕਣਗੇ ਜਾ ਕੇ ਜਾਂ ਨਹੀਂ ਵਿਕਣਗੇ। ਕੀ ਅਗਲੀ ਅਪਡੇਟ ਹੋਊਗੀ ਉਹਦੇ ਬਾਰੇ ਤਾਂ ਆਪਾਂ ਨੂੰ ਅੱਗੇ ਹੀ ਪਤਾ ਲੱਗੂਗਾ। ਬੇਸਿਕਲੀ ਜਿਹੜਾ ਐਪਲ ਹੈ ਉਹ ਇਹ ਅਧੂਰਾ ਸੱਚ ਹੈ ਕਿ ਸਾਰਾ ਫੋਨ ਉਹਨਾਂ ਦਾ ਇੰਡੀਅਨ ਮੇਡ ਹੁੰਦਾ। ਇਹ ਅਧੂਰਾ ਸੱਚ ਹੈ। ਜਿਵੇਂ ਆਪਾਂ ਨੂੰ ਪਤਾ ਹੈ ਕਿ ਐਪਲ ਦਾ ਜਿਹੜਾ ਪ੍ਰੋਸੈਸਰ ਹੈ ਉਹ ਤਾਈਵਾਨ 'ਚ ਬਣਦਾਗਾ, ਡਿਸਪਲੇ ਸਾਊਥ ਕੋਰੀਅਨ ਹੁੰਦੀ ਹੈਗੀ ਆ, ਬੈਟਰੀ ਚੀਨ ਤੋਂ ਬਣਦੀ ਹੈਗੀ ਆ, ਮੈਮਰੀ ਅਮਰੀਕਨ ਹੁੰਦੀ ਹੈਗੀ ਆ, ਸਟੋਰੇਜ ਜੈਪਨੀਜ਼ ਹੁੰਦੀ ਹੈਗੀ ਆ, ਰੀਅਰ ਕੈਮਰਾ, ਮੇਨ ਐਕਸਪੋਜ਼ਰ ਅਤੇ ਹੋਰ ਜਿਹੜੇ ਦੂਜੇ ਕੰਪੋਨੈਂਟ ਨੇ ਉਹ ਅੱਡ ਮੁਲਕਾਂ ਚੋਂ ਆਉਂਦੇ ਨੇ, ਕੋਈ ਸਾਊਥ ਕੋਰੀਅਨ ਨੇ, ਕੋਈ ਜੈਪਨੀਜ਼ ਨੇ। ਤੇ ਇਹ ਮੋਟਾ ਹੈਗਾ। ਤੇ ਤਕਰੀਬਨ ਇਹ ਮੰਨਿਆ ਜਾਂਦਾਗਾ ਕਿ ਜਿਹੜਾ ਸਾਰਾ ਆਈਫੋਨ ਅਸੈਂਬਲ ਹੁੰਦਾਗਾ ਉਹ 50-60 ਹਜ਼ਾਰ ਦੇ ਵਿਚਕਾਰ ਹੁੰਦਾਗਾ। ਤੇ ਉਹਦੀ ਕੀਮਤ ਆਪਾਂ ਨੂੰ ਪਤਾ ਕਿ ਲਗਭਗ ਲੱਖ ਦੇ ਨੇੜੇ, ਮੈਂ ਪ੍ਰੋ ਮਾਡਲ ਦੀ ਗੱਲ ਕਰ ਰਿਹਾਗਾ, ਲਗਭਗ ਲੱਖ ਰੁਪਏ ਦੇ ਨੇੜੇ ਤੇੜੇ ਹੁੰਦੀ ਹੈਗੀ ਆ। ਤੇ ਉਹ ਤੁਸੀਂ ਆਪ ਹਿਸਾਬ ਲਾ ਲਓ, ਉਹਦੇ ਤੇ ਟੈਕਸ ਵੀ ਪੈਂਦਾਗਾ। ਤੇ ਜਿਹੜਾ ਇਹ ਮੰਨਿਆ ਜਾਂਦਾਗਾ ਕਿ ਐਪਲ ਤਕਰੀਬਨ ਜਿਹੜੀ ਆਈਫੋਨ ਦੀ ਕੀਮਤ ਹੁੰਦੀ ਹੈ ਉਹਦੇ 60% ਆਪਣੇ ਪ੍ਰੋਡਕਟ ਤੇ ਖਰਚ ਕਰਦਾ ਹੈਗਾ। ਜਿਹੜਾ 40% ਐਕਸਟਰਾ ਕਸਟਮਰ ਉਹਦੇ ਤੇ ਪੇ ਕਰਦਾ ਹੈਗਾ। ਉਹ ਟੈਕਸਿਸ ਵੀ ਹੁੰਦੇ ਨੇ, ਜਿਵੇਂ ਇੰਡੀਆ ਦੇ ਵਿੱਚ GST ਹੋਣਗੇ, ਅਮਰੀਕਾ ਦੇ ਵਿੱਚ ਉਹਨਾਂ ਦਾ ਟੈਕਸੇਸ਼ਨ ਸਿਸਟਮ ਲਾਗੂ ਹੋਊਗਾ। ਤੇ ਹੋਰ ਚੀਜ਼ਾਂ ਹੋਣਗੀਆਂ ਉਹਦੇ 'ਚ, ਜਿਹੜੇ ਆਪਾਂ ਕਹਿ ਲਈਏ ਕਿ ਆਊਟਲੈਟ ਉਹਨਾਂ ਦੇ ਪ੍ਰੋਫਿਟ ਹੋ ਗਏ, ਹੋਰ ਚੀਜ਼ਾਂ ਹੋਰ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਨੇ। ਇਹ ਮੋਟਾ ਮੰਨਿਆ ਜਾਂਦਾਗਾ। ਹੁਣ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ, ਕਿਉਂਕਿ ਇੰਡੀਆ ਤੇ ਤਾਂ ਇੰਡੀਆ 'ਚ ਜਿਹੜੇ ਆਈਫੋਨ ਅਸੈਂਬਲ ਹੋ ਰਹੇ ਉਹਦੇ ਤਾਂ ਅੱਜ ਟਰੰਪ ਉਹਨਾਂ ਨੇ ਇੱਕ ਵੱਡਾ ਸਵਾਲ ਚੁੱਕਤਾ ਹੈਗਾ। ਇਹ ਮੋਟਾ ਨਿਕਲ ਕੇ ਸਾਹਮਣੇ ਆ ਰਿਹਾ। ਅੱਜ ਡੋਨਾਲਡ ਟਰੰਪ ਸਾਹਿਬ ਹੈਗੇ ਆ, ਉਹ ਰਿਆਦ ਦੇ ਵਿੱਚ ਵੀ ਸੀਗੇ। ਉੱਥੇ ਉਹਨਾਂ ਨੇ ਸੀਰੀਆ ਤੇ ਜਿਹੜੇ ਪ੍ਰਤੀਬੰਧ ਲਾ ਰੱਖੇ ਸੀਗੇ, ਜਿਹੜੇ ਅੱਡ ਕਿਸਮ ਦੇ ਰੋਕਾਂ ਲਾ ਰੱਖੀਆਂ ਸੀ, ਉਹ ਵੀ ਹਟਾਈਆਂ ਗਈਆਂ ਹੈਗੀਆਂ। ਅੱਡ ਕਿਸਮ ਦੀਆਂ ਉਹਦੇ 'ਚ ਵਜ੍ਹਾ ਹੈਗੀਆਂ। ਈਵਨ ਜਿਹੜੇ ਸਾਬਕਾ ਅਲ-ਕਾਇਦਾ ਦੇ ਆਤੰਕਵਾਦੀ ਜਿਨ੍ਹਾਂ ਨੂੰ ਦੱਸਿਆ ਜਾਂਦਾਗਾ ਅਲ ਸ਼ਰਾ, ਉਹਨਾਂ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਹੈ। ਅਲ ਸ਼ਰਾ ਤੇ 84 ਕਰੋੜ ਰੁਪਏ ਦਾ ਇਨਾਮ ਕਦੇ ਕਿਸੇ ਟਾਈਮ ਰਿਹਾ ਹੈਗਾ, ਤੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ। ਅਲ ਸ਼ਰਾ ਸੀਰੀਆ ਦੇ ਵਿੱਚ ਜਿਹੜੇ ਕਈ ਕਿਸਮ ਦੇ ਹਮਲੇ ਹੋਏ ਸੀ ਉਹਦੇ 'ਚ ਮੋਸਟ ਵਾਂਟਿਡ ਸੀਗੇ। ਤੇ ਹੁਣ ਉਹਨਾਂ ਤੋਂ ਜਿਹੜਾ ਬੈਨ ਹੈਗਾ ਅਲ ਸ਼ਰਾ ਤੋਂ ਹਟਾ ਦਿੱਤਾ ਗਿਆ ਹੈਗਾ। ਆਪਾਂ ਨੂੰ ਪਤਾ ਹੈ ਕਿ ਜਿਹੜਾ ਸੀਰੀਆ ਦੇ ਵਿੱਚ ਪੂਰਾ ਤਖਤਾ ਪਲਟ ਹੋਇਆ, ਸੀਰੀਆ ਦੇ ਵਿੱਚ ਜਿਹੜਾ ਤਖਤਾ ਪਲਟ ਹੋਇਆ ਹੈਗਾ, ਉਹਦੇ 'ਚ ਜਿਹੜਾ ਈਵਨ ਰਸੀਆ ਹੈਗਾ, ਰੂਸ ਹੈ, ਉਹ ਵੀ ਇਹ ਕਹਿੰਦਾ ਰਿਹਾ ਹੈਗਾ ਕਿ ਅਮਰੀਕਾ ਦੀ ਵੱਡੀ ਭੂਮਿਕਾ ਹੈਗੀ ਆ। ਹੁਣ ਅਮਰੀਕਨ ਜਿਹੜੇ ਰਾਸ਼ਟਰਪਤੀ ਹੈਗੇ ਅਲ ਸ਼ਰਾ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਸੀਰੀਆ ਦੇ ਵਿੱਚ ਅੱਡ ਏਰੀਆਜ਼ ਦੇ ਵਿੱਚ ਅੱਡ ਕਿਸਮ ਦੇ ਫਿਨੋਮਨਾ ਦੇਖਣ ਨੂੰ ਮਿਲ ਰਹੇ ਹੈਗੇ। ਇੱਕ ਏਰੀਆ ਹੈਗਾ ਜਿਹਨਾਂ ਨੂੰ ਰੋਜਾਵਾ ਵੀ ਕਿਹਾ ਜਾਂਦਾਗਾ, ਉੱਥੇ ਕੁਰਦਿਸਤਾਨੀਆਂ ਦਾ ਇੱਕ ਆਪਣਾ ਫਿਨੋਮਨਾ ਹੈਗਾ। ਉਹ ਉਹਨਾਂ ਨੇ ਉੱਥੇ ਵੀ ਉਹ ਲੜ ਰਹੇ ਸੀਗੇ। 3 ਇਲਾਕਿਆਂ 'ਚ ਅੱਡ ਕਿਸਮ ਦੀ ਮਤਲਬ ਤਖਤਾ ਪਲਟਾਪਨ ਦੇਖਣ ਨੂੰ ਮਿਲਿਆ ਹੈਗਾ ਉੱਥੇ। ਤੇ ਬਾਕੀ ਹੁਣ ਅੱਗੇ ਆਪਾਂ ਕਦੇ ਜਦੋਂ ਗੱਲ ਕਰਾਂਗੇ ਇਸ ਪੂਰੇ ਇਲਾਕੇ ਦੀ, ਸੀਰੀਆ ਦੀ, ਉਸ ਟਾਈਮ ਮੈਂ ਥੋੜੀ ਹੋਰ ਡਿਟੇਲ 'ਚ ਸੀਰੀਆ ਦੀ ਪੋਲਿਟਿਕਸ ਬਾਰੇ ਦੱਸਾਂਗਾ ਜੀ। ਸੋ ਇਸੇ ਦੇ ਨਾਲ ਅਗਲੀ ਖਬਰ ਜਿਹੜੀ ਕੁਰੈਸ਼ੀ ਨੂੰ ਲੈ ਕੇ, ਜਨਰਲ ਕੁਰੈਸ਼ੀ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ MP ਦੇ ਇੱਕ ਮੰਤਰੀ ਦੇ ਵੱਲੋਂ, ਉਸ ਨੂੰ ਲੈ ਕੇ ਕੋਰਟ ਵੱਲੋਂ ਆਰਡਰ ਆਏ ਸੀ ਕਿ FIR ਦਰਜ ਕੀਤੀ ਜਾਵੇ। ਪਰ ਉਹ FIR ਦਰਜ ਕਹਿੰਦੇ ਜਿਹੜੀ ਕੀਤੀ ਹੈ ਉਸ ਤੋਂ ਵੀ ਹੁਣ ਕੋਰਟ ਨਾਰਾਜ਼ ਹੈ। ਇਹ ਕੀ ਗੱਲ ਬਣੀ ਹੈ? ਦੇਖੋ, ਜਿਹੜੇ ਮੱਧ ਪ੍ਰਦੇਸ਼ ਦਾ ਹਾਈ ਕੋਰਟ ਸੀਗਾ, ਜਬਲਪੁਰ ਹਾਈ ਕੋਰਟ, ਉਹਨੇ ਇਸ ਮੰਤਰੀ ਵਿਜੇ ਸ਼ਾਹ ਤੇ FIR ਦਰਜ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ ਸੀ। ਤੇ ਕਹੀ ਸੀ ਕਿ ਇਸ DGP ਨੂੰ ਆਰਡਰ ਦਿੱਤੇ ਸੀਗੇ ਕਿ ਇਸ ਮੰਤਰੀ ਦੇ ਖਿਲਾਫ FIR ਦਰਜ ਕੀਤੀ ਜਾਵੇ। ਬੇਸਿਕਲੀ ਵਿਜੇ ਸ਼ਾਹ ਨੇ ਕਿਹਾ ਸੀਗਾ ਕਿ ਇਹ ਆਤੰਕਵਾਦੀਆਂ ਦੀ ਭੈਣ ਨੂੰ ਹੀ ਉਹਨਾਂ ਦੇ ਉਲਟ ਖੜਾ ਕਰਤਾ। ਇਸ ਕਿਸਮ ਦਾ ਬਿਆਨ ਉਹਨਾਂ ਨੇ ਦਿੱਤਾ ਸੀਗਾ। ਮੈਂ ਤਰਜੁਮਾ ਕਰ ਰਿਹਾ ਪੰਜਾਬੀ 'ਚ, ਹਿੰਦੀ 'ਚ ਇਹ ਤੋਂ ਅੱਡ ਕਿਸਮ ਦਾ ਬਿਆਨ ਹੈਗਾ
ਤੇ ਇਹ ਉਹਨਾਂ ਨੇ ਕਿਹਾ ਸੀਗਾ। ਉਸ ਤੋਂ ਬਾਅਦ ਹੀ ਹਾਈ ਕੋਰਟ ਨੇ ਸੂਓ ਮੋਟੋ ਲੈਂਦਿਆਂ ਇਹ ਉਹਨਾਂ ਤੇ ਕਾਰਵਾਈ ਕੀਤੀ ਸੀਗੀ। ਪਰ ਹੁਣ ਜਲਦਬਾਜ਼ੀ 'ਚ ਸੁਪਰੀਮ ਕੋਰਟ ਦਾ ਦਰਵਾਜ਼ਾ ਵਿਜੇ ਸ਼ਾਹ ਨੇ ਖਟਖਟਾਇਆ ਕਿ ਮੇਰੇ ਤੇ FIR ਦਰਜ ਨਾ ਕੀਤੀ ਜਾਵੇ। ਸੁਪਰੀਮ ਕੋਰਟ ਨੇ ਵਿਜੇ ਸ਼ਾਹ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਿਹਾ ਹੈਗਾ ਕਿ ਤੁਹਾਨੂੰ ਪਤਾ ਵੀ ਹੈ ਕਿ ਹੁਣ ਇਹ ਕਿਸ ਕਿਸਮ ਦਾ ਮਾਹੌਲ ਹੈ ਤੇ ਤੁਸੀਂ ਕਿਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਹੋ। ਤੁਹਾਨੂੰ ਹਾਲਾਤ ਸਮਝ ਨਹੀਂ ਆ ਰਿਹਾ। ਤੁਸੀਂ ਇੱਕ ਜ਼ਿੰਮੇਦਾਰ ਪਦ ਤੇ ਹੋ। ਤੁਹਾਨੂੰ ਇਸ ਕਿਸਮ ਦੇ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀਗਾ ਤੇ ਤੁਹਾਨੂੰ ਇਸ ਕਿਸਮ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸੀਗੀ ਤੇ ਤੁਸੀਂ ਸੁਪਰੀਮ ਕੋਰਟ ਮੂੰਹ ਚੱਕ ਕੇ ਆ ਗਏ। ਹਾਈ ਕੋਰਟ ਕਿਉਂ ਨਹੀਂ ਗਏ? ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਕਿ ਯਾਨੀ ਕਿ ਜਿਹੜਾ ਪਾਲਾ ਦੁਬਾਰੇ ਤੋਂ ਹਾਈ ਕੋਰਟ 'ਚ ਸ਼ਿਫਟ ਹੋ ਗਿਆ ਹੈਗਾ। ਹਾਈ ਕੋਰਟ ਨੇ ਵੀ ਮੱਧ ਪ੍ਰਦੇਸ਼ ਸਰਕਾਰ ਨੂੰ ਪੂਰੀ ਆਪਾਂ ਕਹਿ ਲਈਏ ਕਿ ਗਾਈਡਲਾਈਨਸ ਦਿੱਤੀਆਂ ਹਨ। ਉਹਦੇ 'ਚ ਈਵਨ ਹਾਈ ਕੋਰਟ ਦੇ ਜਿਹੜੇ ਜਸਟਿਸ ਨੇ ਅਤੁਲ ਸ੍ਰੀਧਰਨ, ਉਹਨਾਂ ਨੇ ਇਹ ਵੀ ਕਿਹਾਗਾ ਕਿ ਇਹ ਕੋਈ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਕਿਸੇ ਦੇ ਮਰਡਰ ਦੀ ਇਨਵੈਸਟੀਗੇਸ਼ਨ ਨਹੀਂ ਹੈ। ਉਹਨਾਂ ਨੇ ਆਪੱਤੀਜਨਕ ਭਾਸ਼ਣ ਦਿੱਤਾ ਹੈਗਾ। ਇਸ ਤੇ ਬਹੁਤ ਲੰਬੀ ਚੌੜੀ ਜਾਂਚ ਦੀ आवश्यकता ਹੈ ਨਹੀਂ। ਇਹਦੇ ਤੇ ਤੁਰੰਤ FIR ਦਰਜ ਕੀਤੀ ਜਾਵੇ ਕਿਉਂਕਿ ਆਪਾਂ ਨੂੰ ਪਤਾ ਕਿ ਮੱਧ ਪ੍ਰਦੇਸ਼ ਸਰਕਾਰ ਇਹ ਕਹਿ ਰਹੀ ਸੀਗੀ ਕਿ ਅਸੀਂ FIR ਦਰਜ ਉਦੋਂ ਕਰਾਂਗੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਪੂਰੀ ਹੋ ਜਾਊਗੀ। ਤੇ ਹਾਈ ਕੋਰਟ ਨੇ ਮੱਧ ਪ੍ਰਦੇਸ਼ ਪੁਲਿਸ ਤੇ ਝਾੜ ਪਾਈ ਹੈਗੀ ਆ। ਹੁਣ ਇੰਦੌਰ ਪੁਲਿਸ ਨੂੰ ਉਹਨਾਂ ਤੇ FIR ਦਰਜ ਕਰਨੀ ਪੈ ਗਈ ਹੈਗੀ। ਹਾਲਾਂਕਿ ਜਿਹੜੀ ਲੈਂਗੁਏਜ ਹੈ ਉਹਦੇ ਤੇ ਹਾਈ ਕੋਰਟ ਹੈਗਾ ਉਹ ਸਖਤ ਹੈਗਾ। ਜਿਹੜੀ ਜ਼ੁਬਾਨ ਜਿਹੜੀ ਭਾਸ਼ਾ 'ਚ FIR ਦਰਜ ਕਰਨ ਦੀ ਗੱਲ ਆਈ ਹੈ ਉਹਦੇ 'ਚ FIR ਨੰਬਰ ਪਹਿਰਾ ਤੇ ਹੋਰ ਵੀ ਚੀਜ਼ਾਂ ਹੈਗੀਆਂ। ਹੋਰ ਵੀ ਕਈ ਕਿਸਮ ਦੇ ਮਤਲਬ ਪਹਿਰਾ ਹੈਗੇ ਜਿਨ੍ਹਾਂ ਤੇ ਹਾਈ ਕੋਰਟ ਨੇ ਆਪਾਂ ਕਹਿ ਲਈਏ ਕਿ ਆਪੱਤੀ ਦਰਜ ਕਰਾਈ ਹੈਗੀ ਆ। ਤੇ ਮੈਨੂੰ ਲੱਗਦਾ ਵਾ ਕਿ ਜਿਹੜੀ FIR ਹੈਗੀ ਆ ਉਹ ਸਟਰੋਂਗ ਹਾਈ ਕੋਰਟ ਕਰਾਊਗਾ ਉਹਦੇ ਤੇ ਬਾਕੀ ਜਿਹੜੇ ਜਦੋਂ ਤੋਂ ਇਹ ਵਿਵਾਦ ਚੱਲ ਰਿਹਾ ਹੈਗਾ, ਵਿਜੇ ਸ਼ਾਹ ਲਗਾਤਾਰ ਵੀਡੀਓ ਪਾ ਕੇ ਮਾਫੀਆ ਮੰਗ ਰਹੇ ਨੇ। ਕਦੇ ਕਹਿ ਰਿਹਾ ਕਿ ਮੈਂ ਸ਼ਰਮਿੰਦਾ ਹੂੰ, ਮੇਰਾ ਦਿਲ ਦੁਖੀ ਹੈਗਾ, ਮੇਰੇ ਭਾਸ਼ਣ ਦੀ ਮਨਸ਼ਾ ਨਹੀਂ ਸੀ। ਇਸ ਕਿਸਮ ਦੇ ਕਈ ਸਾਰੇ ਬਿਆਨ ਦੇ ਚੁੱਕੇ ਨੇ ਪਰ ਉਹਨਾਂ ਨੂੰ ਮਾਫੀ ਮਿਲਦੀ ਨਜ਼ਰ ਨਹੀਂ ਆ ਰਹੀ। ਈਵਨ ਜਿਹੜੇ ਸੋਫੀਆ ਕੁਰੈਸ਼ੀ ਦੇ ਜਿਹੜੇ ਭਰਾ ਸੀਗੇ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ। ਕਰਨਲ ਸੋਫੀਆ ਕੁਰੈਸ਼ੀ ਦੇ ਭਰਾ ਨੇ ਕਿਹਾਗਾ ਕਿ ਬੀਜੇਪੀ ਨੂੰ ਸਖਤ ਕਾਰਵਾਈ ਕਰਕੇ ਵਿਜੇ ਸ਼ਾਹ ਨੂੰ ਉਹਨਾਂ ਦੇ ਮੰਤਰੀ ਪਦ ਤੋਂ ਬਰਖਾਸਤ ਕਰਨਾ ਚਾਹੀਦਾ। ਇੱਕ ਸਟਰੋਂਗ ਮੈਸੇਜ ਦੇਣ ਦੀ ਲੋੜ ਹੈ। ਇਹ ਗੱਲ ਜਿਹੜੇ ਉਹਨਾਂ ਦੇ ਭਰਾ ਹੈਗੇ ਉਹਨਾਂ ਵੱਲੋਂ ਕੀਤੀ ਗਈ ਹੈਗੀ ਆ। ਬੀਜੇਪੀ ਅਧਿਕਸ਼ VD ਸ਼ਰਮਾ ਵੀ ਕਹਿ ਚੁੱਕੇ ਨੇ ਕਿ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਤੇ ਇਹ ਜਿਹੜੇ ਬੰਟੀ ਸੁਲੇਮਾਨ ਹੈਗੇ ਆ ਸੋਫੀਆ ਕੁਰੈਸ਼ੀ ਦੇ ਭਰਾ, ਉਹਨਾਂ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਬੀਜੇਪੀ ਨੂੰ ਰਿਕੁਐਸਟ ਕੀਤੀ ਹੈ ਕਿ ਵਿਜੇ ਸ਼ਾਹ ਨੂੰ ਉਹਨਾਂ ਦੇ ਪਦ ਤੋਂ ਹਟਾਇਆ ਜਾਵੇ, ਮੰਤਰੀ ਪਦ ਤੋਂ ਹਟਾਇਆ ਜਾਵੇ। ਜੀ, ਬਣਦਾ ਵੀ ਇਹੀ ਹੈ ਉਹਨਾਂ ਦਾ, ਜਿਸ ਤਰੀਕੇ ਦੀ ਉਹਨਾਂ ਦੀ ਹਰਕਤ ਹੈ। ਤੇ ਅਗਲੀ ਖਬਰ ਤੇ ਪਾਇਓ ਚਾਨਣਾ ਕਿ ਤੁਰਕੀ ਦੀ ਇੱਕ ਕੰਪਨੀ ਹੈ ਉਸ ਦੀ ਸਿਕਿਉਰਿਟੀ ਕਲੀਅਰੈਂਸ ਰੱਦ ਕਰ ਦਿੱਤੀ ਗਈ ਹੈ। ਦਿੱਲੀ ਮੁੰਬਈ 에ਅਰਪੋਰਟ ਦੇ ਉੱਪਰ ਗਰਾਊਂਡ ਹੈਂਡਲਿੰਗ ਦੀ ਸੇਵਾ ਦਿੰਦੀ ਸੀ। ਹਾਂਜੀ, ਬੇਸਿਕਲੀ ਜਦੋਂ ਤੋਂ ਇਹ ਖਬਰ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਰਹੀ ਹੈ ਕਿ ਟਰਕੀ ਅਤੇ ਚਾਈਨਾ ਦੇ ਜਿਹੜੇ ਹਥਿਆਰ ਸੀਗੇ ਤੇ ਅਜ਼ਰਬੈਜਾਨ ਦੇ ਜਿਹੜੇ ਹਥਿਆਰ ਸੀਗੇ ਉਹ ਪਾਕਿਸਤਾਨ ਨੇ ਵਰਤੇ ਹੈਗੇ ਆ ਇੰਡੀਆ ਦੇ ਉਲਟ, ਉਸ ਤੋਂ ਬਾਅਦ ਲਗਾਤਾਰ ਟਰਕੀ, ਅਜ਼ਰਬੈਜਾਨ ਅਤੇ ਚਾਈਨਾ ਦੇ ਪ੍ਰੋਡਕਟਸ ਦੇ ਬੈਨ ਦੀ ਲਗਾਤਾਰ ਗੱਲ ਜਿਹੜੇ ਬੀਜੇਪੀ ਦੀ IT ਸੈੱਲ ਉਹ ਕਰ ਰਹੀ ਹੈਗੀ ਆ। ਬੀਜੇਪੀ IT ਸੈੱਲ ਦੀ ਅੱਜ ਦੇ ਟਾਈਮ ਇਹ ਪਪੂਲਰ ਡਿਮਾਂਡ ਹੈ। ਉਹਨਾਂ ਦੇ ਜਿਵੇਂ ਕਿਵੇਂ ਗੋਲ ਪੋਸਟ ਹਰ ਰੋਜ਼ ਚੇਂਜ ਹੋ ਰਹੇ ਨੇ ਉਹ ਤੁਸੀਂ ਆਪ ਲਾਓ। ਪਹਿਲਾਂ ਉਹਨਾਂ ਦਾ ਗੋਲ ਪੋਸਟ ਸੀਗਾ ਕਿ ਅਸੀਂ ਜਿਹੜਾ ਪਾਕਿਸਤਾਨ ਹੁਣ ਆਪਣੇ ਆਪਾਂ ਕਹਿ ਲਈਏ ਕਿ ਆਪਣੇ ਫਸ ਗਿਆ ਹੈਗਾ ਤੇ ਹੁਣ ਆਪਾਂ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਕੈਪਚਰ ਕਰਾਂਗੇ। ਪਰ ਜਦੋਂ ਹੀ ਸੀਜ਼ਫਾਇਰ ਐਲਾਨ ਹੋ ਜਾਂਦਾ ਉਹ 1-2 ਦਿਨ ਤੱਕ ਗੁੱਸੇ ਰਹਿੰਦੇ ਨੇ, ਫਿਰ ਅਗਲੇ ਦਿਨ ਉਹਨਾਂ ਨੇ ਗੋਲ ਪੋਸਟ ਚੇਂਜ ਕਰਤਾ। ਉਹ ਹੁਣ POK ਨਹੀਂ ਮੰਗ ਰਹੇ, ਉਹ ਕਹਿ ਰਹੇ ਨੇ ਕਿ ਟਰਕੀ ਅਤੇ ਅਜ਼ਰਬੈਜਾਨ ਅਤੇ ਚਾਈਨਾ ਦੇ ਪ੍ਰੋਡਕਟਸ ਤੇ ਬੈਨ ਲਾਇਆ ਜਾਵੇ। ਹੁਣ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਟਰਕੀ ਦੀ ਜਿਹੜੀ ਸਿਕਿਉਰਿਟੀ ਕੰਪਨੀ ਸੀਗੀ ਸੈਲੇਬੀ, ਜਿਹੜੀ ਕਿ ਬੇਸਿਕਲੀ ਗਰਾਊਂਡ ਸਿਕਿਉਰਿਟੀ ਕਲੀਅਰੈਂਸ ਅਤੇ ਹੈਂਡਲਿੰਗ ਦਾ ਕੰਮ, ਗਰਾਊਂਡ ਹੈਂਡਲਿੰਗ ਸਰਵਿਸ ਦਾ ਕੰਮ ਕਰਦੀ ਸੀਗੀ, ਉਹਦੀ ਸਿਕਿਉਰਿਟੀ ਕਲੀਅਰੈਂਸ ਰੱਦ ਕੀਤੀ ਗਈ ਹੈਗੀ ਆ। ਇਹ ਮੋਟਾ ਖਬਰ ਹੈ। ਬਾਕੀ ਅੱਜ ਇੱਕ ਇਹਦੇ ਨਾਲ ਹੀ ਮਤਲਬ ਇਹ ਤੋਂ ਅੱਡ ਕਿਸਮ ਦੀ ਖਬਰ ਹੈ। ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਖਬਰ ਆ ਰਹੀ ਹੈ ਕਿ ਉੱਥੇ ਲਸ਼ਕਰ-ਏ-ਤੈਯਬਾ ਨਾਲ ਜੁੜੇ ਹੋਏ, ਇਹ ਸਰਕਾਰ ਦਾ ਵਰਜਨ ਹੈ ਜੀ, ਉਹ ਕਹਿ ਰਹੀ ਹੈ ਕਿ ਅਸੀਂ 3 ਲਸ਼ਕਰ-ਏ-ਤੈਯਬਾ ਨਾਲ ਜੁੜੇ ਹੋਏ ਮਿਲੀਟੈਂਟਸ ਨੂੰ, ਆਤੰਕਵਾਦੀਆਂ ਨੂੰ ਮਾਰਿਆ ਹੈਗਾ ਤੇ ਇਹ ਸਰਕਾਰ ਨੇ ਕਿਹਾ ਹੈਗਾ ਤੇ ਡਰੋਨ ਨੇ ਵੀਡੀਓ ਵੀ ਬਣਾਏ ਹੈਗੇ ਆ। ਹਜੇ ਤੱਕ ਇਹ ਦੱਸਿਆ ਜਾ ਰਿਹਾ ਹੈਗਾ ਕਿ ਤਕਰੀਬਨ 14 ਜਿਹੜੇ ਲੋਕਲ ਕਸ਼ਮੀਰੀ ਮਿਲੀਟੈਂਟ ਸੀਗੇ ਉਹਨਾਂ ਚੋਂ 6 ਮਿਲੀਟੈਂਟਸ ਨੂੰ ਮਾਰਿਆ ਜਾ ਚੁੱਕਿਆ ਹੈਗਾ ਤੇ ਉਹਨਾਂ ਦੇ ਨਾਂ ਵੀ ਸਰਕਾਰ ਨੇ ਆਪਾਂ ਕਹਿ ਲਈਏ ਕਿ ਪਬਲਿਕ ਕਰ ਦਿੱਤੇ ਗਏ ਹੈਗੇ ਆ। 8 ਜਣਿਆਂ ਦੀ ਤਲਾਸ਼ ਹੈਗੀ ਆ। ਇਹ ਗੱਲ ਲਗਾਤਾਰ ਕਹੀ ਜਾ ਰਹੀ ਹੈਗੀ ਆ ਤੇ ਇਹ ਮੋਟਾ ਹਜੇ ਨਿਕਲ ਕੇ ਸਾਹਮਣੇ ਆਇਆ ਹੈ।
ਤੇ ਇਸ ਤੋਂ ਇਲਾਵਾ ਅੱਜ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਐਸ ਜੈਸ਼ੰਕਰ, ਉਹਨਾਂ ਤੋਂ ਪੁੱਛਿਆ ਗਿਆ ਸੀਗਾ ਕਿ ਇੰਡਸ ਵਾਟਰ ਟ੍ਰੀਟੀ ਤੇ ਕੀ ਰਹੂਗਾ, ਤੇ ਉਹਨਾਂ ਨੇ ਕਿਹਾ ਹੈਗਾ ਕਿ ਜਦੋਂ ਤੱਕ ਟੈਰਰਿਸਟ ਐਕਟੀਵਿਟੀਜ਼ ਰੁਕ ਨਹੀਂ ਜਾਂਦੀਆਂ ਉਦੋਂ ਤੱਕ ਜਿਹੜਾ ਇਹ ਇੰਡਸ ਵਾਟਰ ਟ੍ਰੀਟੀ ਹੈਗਾ ਇਹ ਸਸਪੈਂਡ ਰਹੂਗਾ, ਇਹ ਉਦੋਂ ਤੱਕ ਰੱਦ ਰਹੂਗਾ। ਇਹ ਗੱਲ ਕਹੀ ਜਾ ਰਹੀ ਹੈ। ਇਹ ਮੋਟੇ-ਮੋਟੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੀਆਂ ਅਪਡੇਟਾਂ ਸੀਗੀਆਂ। ਤੇ ਹੋਰ ਮਤਲਬ ਕੱਲ ਜਿਵੇਂ ਆਪਣੇ ਬੁਲੇਟਿਨ ਚ ਆਪਾਂ ਜ਼ਿਕਰ ਕਰ ਹੀ ਚੁੱਕੇ ਹੈਗੇ ਆ ਕਿ ਟਰਕੀ ਤੋਂ ਆਉਣ ਵਾਲੇ ਸੇਬ ਹੋ ਗਏ ਜਾਂ ਫਿਰ ਟਰਕੀ ਤੋਂ ਆਉਣ ਵਾਲਾ ਮਾਰਬਲ ਹੋ ਗਿਆ, ਵਪਾਰੀਆਂ ਤੇ ਦਬਾਅ ਪਾਇਆ ਜਾ ਰਿਹਾ ਹੈਗਾ ਕਿ ਨਾ ਤਾਂ ਟਰਕੀ ਤੋਂ ਸੇਬ ਖਰੀਦੇ ਜਾਣ, ਨਾ ਮਾਰਬਲ ਖਰੀਦਿਆ ਜਾਵੇ। ਬੀਜੇਪੀ ਆਈਟੀ ਲਗਾਤਾਰ ਮਾਹੌਲ ਬਣਾ ਰਹੀ ਹੈ, ਦੇਖਦੇ ਹਾਂ ਅੱਗੇ ਉਹਨਾਂ ਦਾ ਬਣਦਾ ਕੀ ਹੈ। ਜੀ, ਸੋ ਵੇਖਾਂਗੇ ਇਸ ਦੇ ਵਿੱਚ ਬਣਦਾ ਕੀ ਹੈ। ਪਰ ਇਸ ਕੁਝ ਸਵਾਲ ਨੇ ਜਿਹੜੇ ਦ੍ਰੋਪਦੀ ਮੁਰਮੂ ਹੋਣਾ ਵੱਲੋਂ ਉਠਾਏ ਜਾ ਰਹੇ ਨੇ। ਕਹਿੰਦੇ ਨੇ ਕਿ ਗਵਰਨਰ ਤੇ ਪ੍ਰੈਜ਼ੀਡੈਂਟ ਦੇ ਲਈ ਜਿਹੜੀ ਡੈਡਲਾਈਨ ਬਣਾਉਣ ਦੀ ਗੱਲ ਹੈ, ਇਹ ਸੰਵਿਧਾਨ ਦੇ ਵਿੱਚ ਤਾਂ ਇਦਾਂ ਦੀ ਕੋਈ ਵਿਵਸਥਾ ਹੀ ਨਹੀਂ ਹੈ, ਇਦਾਂ ਦਾ ਕੋਈ ਤਰੀਕਾ ਹੀ ਨਹੀਂ ਹੈ। ਇਹ ਕਿਉਂ ਆਖ ਰਹੇ ਨੇ? ਬੇਸਿਕਲੀ ਆਪਾਂ ਨੂੰ ਯਾਦ ਹੋਊਗਾ ਕਿ ਆਪਾਂ ਆਪਣੇ ਬੁਲੇਟਿਨ 'ਚ ਕਵਰ ਕੀਤਾ ਸੀ ਅਪ੍ਰੈਲ ਮਹੀਨੇ 'ਚ। 8 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਜਿਹੜੇ ਨੋਨ ਬੀਜੇਪੀ ਰੂਲ ਸਟੇਟਸ ਹੈਗੇ ਉਹਨਾਂ ਦੇ ਬਿੱਲਾਂ ਨੂੰ ਰੋਕ ਕੇ ਜਿਹੜੇ ਗਵਰਨਰ ਤੇ ਪ੍ਰੈਜ਼ੀਡੈਂਟ ਬਹਿ ਜਾਂਦੇ ਨੇ ਉਹਦੇ ਤੇ ਇੱਕ ਡੈਡਲਾਈਨ ਤੈਅ ਕੀਤੀ ਜਾਵੇ ਤੇ 3 ਮਹੀਨਿਆਂ ਦੇ ਅੰਦਰ ਉਹਦੇ ਤੇ ਫੈਸਲਾ ਲਿਆ ਜਾਵੇ। ਉਹਦੇ ਤੇ ਅੱਜ ਦ੍ਰੋਪਦੀ ਮੁਰਮੂ ਨੇ 14 ਸਵਾਲ ਚੁੱਕੇ ਨੇ। ਦੇਖੋ 8 ਅਪ੍ਰੈਲ ਤੋਂ ਬਾਅਦ ਹੁਣ ਅੱਜ ਦ੍ਰੋਪਦੀ ਮੁਰਮੂ ਬੋਲੇ ਨੇ ਤੇ ਉਹਨਾਂ ਨੇ ਕਿਹਾਗਾ ਕਿ ਜਦੋਂ ਕਿਸੇ ਵੀ ਗਵਰਨਰ ਦੇ ਸਾਹਮਣੇ ਕੋਈ ਬਿੱਲ ਆਉਂਦਾਗਾ ਤੇ ਉਹਦੇ ਸਾਹਮਣੇ ਕਿਸ ਕਿਸਮ ਦੇ ਕਨਸਟੀਟਿਊਸ਼ਨਲ ਵਿਕਲਪ ਹੁੰਦੇ ਹੈਗੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹਨਾਂ ਨੇ ਇਹ ਵੀ ਕਿਹਾਗਾ ਕਿ ਜਿਹੜੇ ਰਾਜਪਾਲ ਨੇ, ਜਿਹੜੇ ਗਵਰਨਰ ਨੇ, ਉਹ ਫੈਸਲਾ ਲੈਂਦੇ ਆ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਬੰਧੇ ਹੋਏ ਨੇ, ਉਹਦੇ ਬਾਰੇ ਵੀ ਇਹ ਦੱਸਿਆ ਜਾਵੇ ਕਿ ਉਹ ਬੰਧੇ ਹੋਏ ਨੇ ਜਾਂ ਨਹੀਂ ਬੰਧੇ ਹੋਏ। ਤੀਜਾ ਉਹਨਾਂ ਨੇ ਕਿਹਾਗਾ ਕਿ ਕੀ ਰਾਜਪਾਲ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਚੌਥਾ ਉਹਨਾਂ ਨੇ ਕਿਹਾਗਾ ਕਿ ਆਰਟੀਕਲ 361 ਰਾਜਪਾਲ ਨੂੰ ਨਿਆਇਕ ਸਮੀਖਿਆ ਕਰਨ ਤੋਂ ਕੀ ਰੋਕ ਸਕਦਾ ਹੈਗਾ। ਇਸ ਕਿਸਮ ਦੇ ਉਹਨਾਂ ਨੇ तमाम ਸਵਾਲ ਚੁੱਕੇ ਨੇ, ਯਾਨੀ ਕਿ ਜਿਹੜੇ ਰਾਜਪਾਲ ਤੇ ਪ੍ਰੈਜ਼ੀਡੈਂਟ ਦੀ ਜਿਹੜੀ ਪਾਵਰ ਸੀ ਉਹਦੇ ਤੇ ਸੁਪਰੀਮ ਕੋਰਟ ਨੇ ਸਵਾਲ ਖੜੇ ਕੀਤੇ ਸੀਗੇ, ਖਾਸਕਰ ਨੋਨ ਬੀਜੇਪੀ ਰੂਲਡ ਸਟੇਟਸ ਬਾਰੇ। ਉਸ ਤੋਂ ਬਾਅਦ ਹੀ ਦ੍ਰੋਪਦੀ ਮੁਰਮੂ ਦਾ ਇੱਕ ਲੰਬੇ ਫੇਰਿਸਤ ਵਾਲੇ ਸਵਾਲ ਚੁੱਕੇ ਨੇ। ਉਹਨਾਂ ਨੇ ਬੇਸਿਕਲੀ ਜੁਡੀਸ਼ਰੀ ਤੇ ਹੀ ਸਵਾਲ ਚੁੱਕ ਦਿੱਤੇ ਹੈਗੇ। ਉਹਨਾਂ ਨੇ ਕਿਹਾ ਕਿ ਅਦਾਲਤ ਕੋਲ ਐਡਾ ਕੀ ਇਸ ਕਿਸਮ ਦੇ ਅਧਿਕਾਰ ਹੈਗੇ ਆ ਕਿ ਜਿਹੜੇ ਅਸੀਂ ਬਿੱਲਾਂ ਨੂੰ ਰੋਕ ਕੇ ਬਹਿ ਜਾਂਦੇ ਆ, ਫਿਰ ਅਸੀਂ ਕੋਈ ਫੈਸਲਾ ਲੈਂਦੇ ਆ, ਉਹਨਾਂ ਤੇ ਸਵਾਲ ਚੁੱਕ ਸਕੇ, ਉਹਨਾਂ ਨੂੰ ਅਦਾਲਤ 'ਚ ਜਾ ਕੇ ਚੁਣੌਤੀ ਦੇ ਸਕੇ। ਇਹ ਗੱਲ ਮੋਟੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਤੁਸੀਂ ਆਪ ਲਾਓ ਕਿ ਜਿਹੜਾ ਆਪਾਂ ਕਈ ਵਾਰ ਗੱਲ ਵੀ ਕਰ ਚੁੱਕੇ ਹਾਂ ਕਿ ਗਵਰਨਰ ਨਾਂ ਦੀ ਪੋਸਟ ਦੀ ਹੁਣ ਇੰਡੀਆ ਦੇ ਵਿੱਚ ਕੋਈ ਜ਼ਰੂਰਤ ਹੈ ਨਹੀਂ, ਕੋਈ ਲੋੜ ਹੈ ਨਹੀਂ। ਸਿਰਫ ਯੂਨੀਵਰਸਿਟੀਆਂ ਦੇ ਵਿੱਚ ਡਿਗਰੀਆਂ ਵੰਡਣ ਵਾਸਤੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾਗਾ, ਬਾਕੀ ਤਾਂ ਉਸ ਪਦ ਦਾ ਕੋਈ ਮਤਲਬ ਬਚਿਆ ਨਹੀਂ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਬੀਜੇਪੀ ਗਵਰਨਰਾਂ ਰਾਹੀਂ ਨੋਨ ਬੀਜੇਪੀ ਰੂਲ ਸਟੇਟਸ ਦੇ ਵਿੱਚ ਰਾਜ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਆ। ਤਾਮਿਲਨਾਡੂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿੰਨੇ ਸਾਰੇ ਬਿੱਲ ਤਾਮਿਲਨਾਡੂ ਗਵਰਨਮੈਂਟ ਦੇ ਜਿਹੜੇ ਤਾਮਿਲਨਾਡੂ ਦੇ ਗਵਰਨਰ ਸੀਗੇ ਉਹਨਾਂ ਨੇ ਰੋਕ ਰੱਖੇ ਸੀਗੇ। ਸੁਪਰੀਮ ਕੋਰਟ ਨੇ ਝਾੜ ਪਾਈ ਸੀ। ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿ ਰਾਸ਼ਟਰਪਤੀ ਦਾ ਵੀ ਕਮੈਂਟ ਕਰਤਾ ਸੀਗਾ। ਉਸੇ ਦੇ ਸਾਰੇ ਘਟਨਾਕ੍ਰਮ ਦੇ ਜਵਾਬ ਦੇ ਵਿੱਚ ਇਹ ਉਹਨਾਂ ਦਾ ਅੱਜ ਰਾਸ਼ਟਰਪਤੀ ਵੱਲੋਂ ਦ੍ਰੋਪਦੀ ਮੁਰਮੂ ਵੱਲੋਂ ਇਹ ਜਵਾਬ ਆਇਆ ਗਿਆ ਜੀ। ਜੀ, ਸੋ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ, ਚਾਨਣਾ ਪਾਈਏ ਤਾਂ ਉੱਧਰ ਅੱਜ ਇੱਕ ਜਗ੍ਹਾ ਬਿਹਾਰ ਦੇ ਵਿੱਚ ਬਿਨਾਂ ਪਰਮਿਸ਼ਨ ਤੋਂ ਹੀ ਰਾਹੁਲ ਗਾਂਧੀ ਹੁਣੀ ਪਹੁੰਚ ਜਾਂਦੇ ਨੇ। ਮੈਂ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਪੁਲਿਸ ਵਾਲੇ ਉਹਨਾਂ ਦੇ ਨਾਲ ਗੱਲ ਕਰ ਰਹੇ ਨੇ। ਉਹ ਇੱਕ ਦੂਸਰੇ ਨੂੰ ਕਹਿ ਰਹੇ ਨੇ ਕਿ ਤੁਹਾਡੀ ਰਿਸਪੈਕਟ ਕਰਦਾ ਮੈਂ, ਫਲਾਨਾ ਢਮਕਾਨਾ। ਉਸ ਤੋਂ ਬਾਅਦ ਉਹ ਇੱਕ ਉੱਚੀ ਜਗ੍ਹਾ ਖੜ ਕੇ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ। ਇਹ ਸਾਰਾ ਕੀ ਕੁਝ ਵਾਪਰਿਆ ਜੀ ਬਿਹਾਰ 'ਚ, ਜਿਸ ਦੇ ਕਰਕੇ ਉੱਥੇ ਗਏ ਨੇ ਤੇ ਉੱਥੇ ਜਾਣ ਕਰਕੇ ਕਹਿੰਦੇ ਉਹਨਾਂ ਤੇ FIR ਵੀ ਦਰਜ ਹੋ ਗਈ ਹੈ ਰਾਹੁਲ ਗਾਂਧੀ ਦੇ। ਬੇਸਿਕਲੀ ਜਿਹੜੇ ਲੋਕ ਸਭਾ ਦੇ ਨੇਤਾ ਪ੍ਰਤੀਪਕਸ਼ ਨੇ, ਲੀਡਰ ਆਫ ਆਪੋਜੀਸ਼ਨ ਨੇ ਰਾਹੁਲ ਗਾਂਧੀ, ਉਹ ਅੱਜ ਬਿਹਾਰ ਗਏ ਹੋਏ ਸੀ ਤੇ ਉੱਥੇ ਉਹਨਾਂ ਦੀ ਮੁਲਾਕਾਤ ਦਲਿਤ ਸਟੂਡੈਂਟਾਂ ਨਾਲ ਹੋਣੀ ਸੀਗੀ। ਤੇ ਦਲਿਤ ਸਟੂਡੈਂਟਾਂ ਨੂੰ ਮਿਲਣ ਤੋਂ ਬਿਹਾਰ ਸਰਕਾਰ ਨੇ ਰੋਕ ਦਿੱਤਾ ਸੀਗਾ, ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਲੇਕਿਨ ਫਿਰ ਵੀ ਉਹ ਪੁਲਿਸ ਨਾਲ ਲੜ ਭਿੜ ਕੇ ਉੱਥੇ ਪਹੁੰਚੇ, ਦਰਭੰਗਾ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ ਬੇਸਿਕਲੀ ਜਿਹੜੇ 400 ਸਟੂਡੈਂਟ ਸੀਗੇ ਅਤੇ ਸਿਵਲ ਰਾਈਟ ਐਕਟਿਵਿਸਟ ਸੀਗੇ ਉਹਨਾਂ ਨਾਲ ਬਹਿ ਕੇ ਫੁੱਲੇ ਮੂਵੀ ਵੇਖੀ ਤੇ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਸਪੀਚ ਵੀ ਦਿੱਤੀ 12 ਮਿੰਟ ਦੀ, ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ। ਉਹਨਾਂ ਨੇ ਕਿਹਾ ਕਿ ਮੋਦੀ ਉਹਨਾਂ ਤੋਂ ਡਰ ਕੇ ਜਾਤੀਗਤ ਜਨਗਣਨਾ ਕਰਾ ਰਿਹਾ ਹੈਗਾ, ਜਿਹੜੀ ਕਾਸਟ ਸੈਂਸਸ ਮੋਦੀ ਇਸ ਵਾਰ ਕਰਾ ਰਿਹਾ ਹੈਗਾ, ਉਹ ਉਹਨਾਂ ਦੀ ਦੇਣ ਹੈਗੀ। ਉਹ ਲਗਾਤਾਰ ਇਸ ਬਾਰੇ ਗੱਲ ਕਰਦੇ ਰਹੇ ਹੈਗੇ ਆ ਤੇ ਉਹਨਾਂ ਨੇ ਇਹ ਵੀ ਕਿਹਾਗਾ ਕਿ ਨਰਿੰਦਰ ਮੋਦੀ ਨੂੰ ਕਨਸਟੀਟਿਊਸ਼ਨ ਨੂੰ ਆਪਣੇ ਮੱਥੇ ਲਾਣਾ ਪਊਗਾ। ਇਹ ਗੱਲ ਉਹਨਾਂ ਨੇ ਕਹੀ ਹੈ
ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਹ ਸਰਕਾਰ ਹੈਗੀ ਆ ਲੋਕਤੰਤਰ, ਸੰਵਿਧਾਨ ਅਤੇ ਖਾਸ ਸੈਂਸ ਦੇ ਖਿਲਾਫ ਹੈਗੀ ਆ। ਇਹ ਅਡਾਨੀ ਅਤੇ ਅੰਬਾਨੀ ਦੀ ਸਰਕਾਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਆਰਕਸ਼ਣ, ਰਿਜ਼ਰਵੇਸ਼ਨ ਦੇਣਾ ਪਊਗਾ। ਪ੍ਰਾਈਵੇਟ ਸੈਕਟਰ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਚੱਲਦੀ ਹੈਗੀ ਆ। ਜਦੋਂ ਤੱਕ ਰਿਜ਼ਰਵੇਸ਼ਨ ਪ੍ਰਾਈਵੇਟ ਸੈਕਟਰ ਦੇ ਵਿੱਚ ਲਾਗੂ ਨਹੀਂ ਹੋ ਜਾਂਦੀ, ਉਦੋਂ ਤੱਕ ਉਹਨਾਂ ਦੀ ਲੜਾਈ ਜਾਰੀ ਰਹੂਗੀ। ਇਹ ਮੋਟਾ ਮੋਟਾ ਨਿਕਲ ਕੇ ਸਾਹਮਣੇ ਆਇਆ ਜੀ। ਬਾਕੀ ਤਾਂ ਮਤਲਬ ਤੁਸੀਂ ਆਪ ਲਾਓ ਕਿ ਉੱਥੇ ਜਿਹੜਾ ਬਿਹਾਰ ਦੇ ਚੋਣ ਹੋਣ ਜਾ ਰਿਹਾ ਹੈਗਾ, ਉੱਥੇ ਆਪਾਂ ਨੂੰ ਇਸ ਵਾਰ ਖਾਸੀ ਗਰਮਾਹਟ ਦੇਖਣ ਨੂੰ ਮਿਲੂਗੀ, ਕਿਉਂਕਿ ਪਿਛਲੀ ਵਾਰ ਜਿਹੜਾ ਚੋਣ ਹੋਇਆ ਸੀਗਾ 2020 ਦਾ ਬਿਹਾਰ ਦਾ ਵਿਧਾਨ ਸਭਾ ਦਾ, ਉਦੋਂ ਇਹ ਆਰੋਪ ਲੱਗੇ ਸੀਗੇ ਕਿ ਲਾਲੂ ਯਾਦਵ ਦੇ ਮੁੰਡੇ ਨੇ ਤਾਂ ਪੂਰਾ ਜ਼ੋਰ ਲਾਇਆ, ਪਰ ਕਾਂਗਰਸ ਨੇ ਲਾਲੂ ਯਾਦਵ ਦੇ ਮੁੰਡੇ ਦਾ ਉਹਨਾਂ ਸਾਥ ਨਹੀਂ ਦਿੱਤਾ। ਇਸ ਕਰਕੇ ਮੈਨੂੰ ਲੱਗ ਰਿਹਾ ਹੈਗਾ ਕਿ ਪਿਛਲੇ ਵਾਰ ਦੀ ਭਰਪਾਈ ਕਰਨ ਵਾਸਤੇ ਹੀ ਰਾਹੁਲ ਗਾਂਧੀ ਇਸ ਵਾਰ ਜ਼ਿਆਦਾ ਐਫਰਟ ਬਿਹਾਰ ਦੇ ਵਿੱਚ ਮਾਰ ਰਹੇ ਨੇ ਜੀ। ਸੋ ਵੇਖਾਂਗੇ ਐਫਰਟ ਇਹਨਾਂ ਦੇ ਕੰਮ ਆਉਂਦੇ ਨੇ ਜਾਂ ਫਿਰ ਅੰਤ 'ਚ ਸਾਰਾ ਕੁਝ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ, ਕਿਉਂਕਿ ਅੰਤ ਦੇ ਵਿੱਚ ਜਿਹੜੀ ਕੜੀ ਘੋਲਦੇ ਨੇ ਮਾਮਲਾ ਤਾਂ ਉੱਥੇ ਹੀ ਜਾ ਕੇ ਖੜਾ ਹੁੰਦਾ ਸਾਰਾ। ਪਰ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਹਰਿਆਣੇ ਦੇ ਵਿੱਚ ਰੇਤੀਲਾ ਤੂਫਾਨ ਆਇਆ ਜੀ। ਕਹਿੰਦੇ 60 ਕਿਲੋਮੀਟਰ ਦੇ ਏਰੀਏ 'ਚ ਕਾਫੀ ਅਸਰ ਕੀਤਾ ਹੈ ਇਸਨੇ। ਹਾਂਜੀ, ਰਾਜਸਥਾਨ ਬਾਰਡਰ ਵੱਲੋਂ ਇਹ ਅੰਧੜ ਉੱਠਿਆ ਸੀਗਾ ਤੇ ਦੱਸਿਆ ਜਾ ਰਿਹਾ ਹੈਗਾ ਕਿ ਹਿਸਾਰ, ਭਿਵਾਣੀ ਅਤੇ ਸਰਸੇਵਲ ਇਹ ਉੱਚਾ ਚੌੜਾ ਤੂਫਾਨ ਹੈਗਾ, ਇਹ ਵੇਖਿਆ ਗਿਆ ਹੈਗਾ। ਜ਼ੀਰੋ ਵਿਜ਼ਿਬਿਲਿਟੀ ਦੱਸਿਆ ਜਾ ਰਿਹਾ ਹੈਗਾ ਕਿ ਇਸ ਤੂਫਾਨ ਨੇ ਕਰ ਦਿੱਤੀ ਸੀਗੀ ਤੇ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਤਕਰੀਬਨ 200 ਮੀਟਰ, ਯਾਨੀ ਕਿ ਤੁਸੀਂ ਜੇ ਫੁੱਟਾਂ ਦੇ ਹਿਸਾਬ ਨਾਲ ਲਾਓਗੇ ਤਾਂ 600 ਫੁੱਟ ਉੱਚੀ ਰੇਤ ਦੀ ਦੀਵਾਰ ਉੜਦੀ ਹੋਈ ਆ ਰਹੀ ਸੀਗੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਖਬਰ ਆ ਰਹੀ ਹੈ। ਲੋਕਾਂ ਦੇ ਘਰਾਂ 'ਚ ਵਿੰਡੋਜ਼ ਤੇ ਵਿੱਚ ਆਪਾਂ ਕਹਿ ਲਈਏ ਕਿ ਰੇਤਾ ਜੰਮ ਗਿਆ ਹੈਗਾ ਤੇ ਪੂਰੇ ਬਵੰਡਰ, ਹਿਸਾਰ, ਭਿਵਾਨੀ ਅਤੇ ਸਰਸਾ ਇਲਾਕੇ 'ਚ ਦੇਖਣ ਨੂੰ ਮਿਲੇ ਨੇ ਤੇ ਇਹ ਮੋਟਾ ਮੋਟਾ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ। ਇਹ ਤੇ ਜਿਹੜੇ ਪੰਜਾਬ ਦਾ ਵੈਦਰ ਹੈ, ਪੰਜਾਬ ਦੇ ਵੈਦਰ ਦੇ ਵਿੱਚ ਵੀ ਕਈ ਕਿਸਮ ਦੇ ਬਦਲਾਅ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ। ਬਠਿੰਡੇ ਦੇ ਵਿੱਚ ਟੈਂਪਰੇਚਰ ਹੌਲੀ ਹੌਲੀ ਵਧ ਰਿਹਾ ਹੈਗਾ। ਤਕਰੀਬਨ ਅੱਜ 44 ਡਿਗਰੀ ਟੈਂਪਰੇਚਰ ਬਠਿੰਡੇ ਦੇ ਵਿੱਚ ਦਰਜ ਕੀਤਾ ਗਿਆ ਹੈਗਾ। ਹਾਲਾਂਕਿ ਅੱਜ ਮੌਸਮ ਸਾਫ਼ ਰਹੂਗਾ। ਕੱਲ ਦੱਸਿਆ ਜਾ ਰਿਹਾ ਹੈਗਾ ਕਿ ਬਠਿੰਡੇ ਦੇ ਵਿੱਚ, ਮਾਲਵੇ ਦੇ ਵਿੱਚ ਵੀ ਅੰਧੜ ਅਤੇ ਵਰਖਾ ਹੋ ਸਕਦੀ ਹੈਗੀ ਆ। ਜਿਹੜਾ ਨੋਰਮਲ ਟੈਂਪਰੇਚਰ ਹੁੰਦਾ ਉਹਦੇ ਤੋਂ 4 ਡਿਗਰੀ ਟੈਂਪਰੇਚਰ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈਗਾ। ਅੱਡ ਕਿਸਮ ਦੇ ਜਿਵੇਂ 2 ਤੋਂ 4 ਡਿਗਰੀ ਦਾ ਫਰਕ ਹੈਗਾ। ਜਿਵੇਂ ਅੰਮ੍ਰਿਤਸਰ ਵਾਲਾ ਇਲਾਕਾ ਹੋ ਗਿਆ, ਹੋਰ ਇਲਾਕੇ ਹੋ ਗਏ ਲੁਧਿਆਣਾ, ਫਰੀਦਕੋਟ, ਉਧਰ 2 ਤੋਂ 3 ਡਿਗਰੀ ਜ਼ਿਆਦਾ ਹੈਗਾ ਟੈਂਪਰੇਚਰ। ਬਠਿੰਡੇ ਇਲਾਕੇ 'ਚ 4 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ ਹੈਗਾ। ਇਸ ਟਾਈਮ 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਹੋਣਾ ਚਾਹੀਦਾ, ਪਰ 44 ਡਿਗਰੀ ਦੇ ਨੇੜੇ ਤੇੜੇ ਬਠਿੰਡੇ ਦੇ ਵਿੱਚ ਟੈਂਪਰੇਚਰ ਚੱਲ ਰਿਹਾ ਹੈਗਾ। ਜਿਸ ਕਿਸਮ ਦਾ ਅੱਜ ਰੇਤ ਵਾਲਾ ਤੂਫਾਨ, ਰੇਤ ਵਾਲਾ ਅੰਧੜ, ਰੇਤ ਵਾਲੀ ਹਨੇਰੀ ਅੱਜ ਆਪਾਂ ਨੂੰ ਹਰਿਆਣੇ 'ਚ ਦੇਖਣ ਨੂੰ ਮਿਲੀ ਹੈਗੀ ਆ, ਉਹ ਕੱਲ ਬਠਿੰਡਾ ਜਾਂ ਫਿਰ ਮਾਲਵੇ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਆ। ਇਹ ਦੋਵੇਂ ਸੂਬਿਆਂ ਦੇ ਮੌਸਮ ਬਾਰੇ ਜਾਣਕਾਰੀ ਹੈਗੀ ਆ। ਇਸ ਵਾਰ ਆਪਾਂ ਸਪੈਸ਼ਲੀ ਆਪਣੇ ਬੁਲੇਟਿਨਾਂ 'ਚ ਹਰਿਆਣਾ ਅਤੇ ਪੰਜਾਬ ਦੇ ਕਲਾਈਮੇਟ ਚੇਂਜ ਬਾਰੇ ਅਤੇ ਮੌਸਮ ਦੀ ਜਾਣਕਾਰੀਆਂ ਬਾਰੇ ਲਗਾਤਾਰ ਗੱਲ ਕਰ ਰਹੇ ਹਾਂ ਜੀ। ਉਧਰ ਫਰੀਦਕੋਟ ਦੇ ਇੱਕ ਨੌਜਵਾਨ ਦੀ ਜਿਹੜਾ ਕਿ ਅਗਨੀਵੀਰ ਸਕੀਮ ਦੇ ਤਹਿਤ ਫੌਜ ਦੇ ਵਿੱਚ ਜਾਂਦਾ ਹੈ ਕਰੀਬ 2 ਸਾਲ ਪਹਿਲਾਂ, ਉਸ ਦੀ ਜੰਮੂ ਕਸ਼ਮੀਰ ਦੇ ਵਿੱਚ ਸ਼ਹਾਦਤ ਹੋ ਗਈ ਹੈ ਤੇ ਸ਼ਹਾਦਤ ਸਿਰ 'ਚ ਗੋਲੀ ਲੱਗਣ ਦੇ ਕਾਰਨ ਹੋਈ ਹੈ। ਤੇ ਉਸਦੇ ਜਿਹੜੇ ਪਰਿਵਾਰਕ ਜੀ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਬੱਚੇ ਨੂੰ ਸ਼ਹੀਦ ਐਲਾਨ ਕੇ ਕੁਝ ਦਿੱਤਾ ਜਾਵੇ ਜਾਂ ਕੁਝ ਕੀਤਾ ਜਾਵੇ। ਬਾਕੀ ਕੀ ਜਾਣਕਾਰੀ ਹੈ? ਹਾਂਜੀ, ਉਹਨਾਂ ਦੇ ਪਰਿਵਾਰ ਤਾਂ ਲਗਾਤਾਰ ਕਹਿ ਹੀ ਰਿਹਾ ਹੈਗਾ ਕਿ ਜਿਹੜਾ ਇੱਕ ਆਮ ਭਾਰਤੀ ਫੌਜੀ ਦਾ ਸਨਮਾਨ ਹੁੰਦਾ ਗਾ ਸ਼ਹਾਦਤ ਦਾ ਤੋਂ ਬਾਅਦ, ਉਸ ਕਿਸਮ ਦਾ ਸਨਮਾਨ ਫਰੀਦਕੋਟ ਜ਼ਿਲ੍ਹੇ ਦੇ ਕੋਠੇ ਚਹਿਲ ਪਿੰਡ ਦੇ ਆਕਾਸ਼ਦੀਪ ਦਾ ਵੀ ਹੋਣਾ ਚਾਹੀਦਾ। ਉਹ ਜੰਮੂ ਕਸ਼ਮੀਰ ਦੇ ਵਿੱਚ ਸ਼ਹਾਦਤ ਉਹਨਾਂ ਨੇ ਦਿੱਤੀ ਹੈਗੀ ਆ। ਪੂਰੇ ਪਿੰਡ 'ਚ ਮਾਤਮ ਹੈਗਾ ਤੇ ਇਹ ਵੀ ਮੰਨਿਆ ਜਾ ਰਿਹਾ ਹੈਗਾ ਕਿ ਮਤਲਬ ਹੁਣ ਹੌਲੀ ਹੌਲੀ ਜਿਹੜੀ ਡੈੱਡ ਬੋਡੀਜ਼ ਹੈਗੀਆਂ ਪਿੰਡਾਂ 'ਚ ਪਹੁੰਚ ਰਹੀਆਂ ਨੇ, ਜਿਹੜੇ ਕਿ ਹਜੇ ਤੱਕ ਜਿਹੜੀ ਸਰਕਾਰ ਹੈ ਉਹ ਦੱਸ ਨਹੀਂ ਰਹੀ ਸੀ। ਇਹ ਤਾਂ ਆਪਣੇ ਪੰਜਾਬ ਦੇ ਫਰੀਦਕੋਟ ਦੇ ਆਕਾਸ਼ਦੀਪ ਦੀ ਗੱਲ ਹੋ ਗਈ। ਉਧਰ ਹਰਿਆਣੇ ਦੇ ਵਿੱਚ ਵੀ ਇਸ ਕਿਸਮ ਦੀ ਖਬਰ ਆ ਰਹੀ ਹੈ। ਹਰਿਆਣੇ ਦੇ ਜਿਹੜੇ ਲਾਂਸ ਨਾਇਕ ਸੀਗੇ ਉਹ ਪੰਜਾਬ ਦੇ ਵਿੱਚ ਸ਼ਹੀਦ ਹੋਏ ਹਨ ਤੇ ਉਹਨਾਂ ਦੇ ਪਰਿਜਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ। 10 ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਮੁੰਡੇ ਦਾ ਬਰਥਡੇ ਮਨਾਇਆ ਸੀਗਾ। ਡਿਊਟੀ ਤੋਂ ਉਹਨੇ ਪਰਤਣਾ ਸੀਗਾ ਵਾਪਸ, ਪਰ ਉਹਦੀ ਗੋਲੀ ਲੱਗਣ ਕਰਕੇ ਸ਼ਹਾਦਤ ਹੋਈ ਹੈ। ਹਰਿਆਣੇ ਦੀ ਚਰਖੀ ਦਾਦਰੀ ਦੀ ਧਰਤੀ ਤੋਂ ਸੀਗੇ ਉਹ, ਕਪੂਰਥਲਾ ਦੇ ਵਿੱਚ ਤੈਨਾਤ ਸੀਗੇ ਤੇ ਹਜੇ ਉਹਨਾਂ ਦੇ ਪਰਿਵਾਰ ਨੂੰ ਕੋਈ ਪੂਰੀ ਜਾਣਕਾਰੀ ਨਹੀਂ ਪ੍ਰੋਵਾਈਡ ਕੀਤੀ ਗਈ ਹੈਗੀ ਆ। ਤੇ ਹੁਣ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਡੈੱਡ ਬੋਡੀ ਹੈਗੀ ਆ, ਉਹਨਾਂ ਦਾ ਜਿਹੜਾ ਉਸ ਸ਼ਹੀਦ ਦਾ ਜਿਹੜਾ ਪਾਰਥਿਵ ਸਰੀਰ ਹੈ ਉਹਨੂੰ ਵਾਪਸ ਭੇਜਿਆ ਜਾਊਗਾ
ਤੇ ਇਸੇ ਕਿਸਮ ਨਾਲ ਕਈ ਸਾਰੇ ਜਿਹੜੇ ਸ਼ਹੀਦ ਹੋਏ ਲੋਕ ਹੈਗੇ ਉਹਨਾਂ ਦੀ ਡੈਡ ਬੋਡੀਜ਼ ਹੌਲੀ-ਹੌਲੀ ਭੇਜੀਆਂ ਜਾ ਰਹੀਆਂ ਨੇ, ਜਿਹੜੇ ਕਿ ਆਪਾਂ ਕਹਿ ਲਈਏ ਕਿ ਉਸ ਲਿਸਟ 'ਚ ਵੀ ਨਹੀਂ ਹੈਗੀਆਂ, ਜਿਹੜੇ 7 ਸ਼ਹੀਦਾਂ ਦੀ ਲਿਸਟ ਜਾਰੀ ਕੀਤੀ ਸੀਗੀ ਸਰਕਾਰ ਨੇ ਕੁਝ ਦਿਨ ਪਹਿਲਾਂ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਅੱਡ ਤੋਂ ਸ਼ਹੀਦ ਹੋਏ ਨੇ। ਇਹ ਲਿਸਟ ਤੇ ਵੀ ਆਪਾਂ ਨੂੰ ਨਜ਼ਰ ਰੱਖਣਾ ਪਊਗਾ। ਮੈਂ ਅੱਜ ਕੋਸ਼ਿਸ਼ ਕਰਾਂਗਾ ਕਿ ਜਿਹੜੇ ਪੰਜਾਬ ਦੇ ਇਲਾਕੇ ਤੋਂ ਜਿਹੜੇ ਮੁੰਡੇ ਸ਼ਹੀਦ ਹੋਏ ਨੇ ਜਾਂ ਫਿਰ ਹਰਿਆਣੇ ਦੇ ਇਲਾਕੇ ਤੋਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਲਿਸਟ ਬਣਾਵਾਂ, ਤਾਂ ਕਿ ਜੇ ਸਰਕਾਰ ਉਹਨਾਂ ਨੂੰ ਅਨਰਜਿਸਟਰਡ ਛੱਡ ਰਹੀ ਹੈ ਤੇ ਉਸ ਨੂੰ ਆਪਾਂ ਖਬਰਾਂ ਰਾਹੀਂ ਉਹਨਾਂ ਦੀ ਗੱਲ ਲਗਾਤਾਰ ਚੁੱਕ ਸਕੀਏ। ਇਹ ਮੋਟਾ-ਮੋਟਾ ਮੈਨੂੰ ਸਮਝ ਆ ਰਿਹਾਗਾ। ਈਵਨ ਜਿਹੜੇ ਪੰਜਾਬ ਦੇ ਵਿੱਚ ਅੱਡ 에ਅਰ ਬੇਸ ਨੇ ਉਹਨਾਂ ਚੋਂ ਵੀ ਬਹੁਤ ਸਾਰੀਆਂ ਖਬਰਾਂ ਲੁਕੋਈਆਂ ਜਾ ਰਹੀਆਂ ਨੇ। ਹਜੇ ਆਪਣੇ ਕੋਲ ਬਹੁਤ ਅਨਵੈਰੀਫਾਈਡ ਖਬਰਾਂ ਨੇ। ਹੌਲੀ-ਹੌਲੀ ਇਸ ਕਿਸਮ ਦੀਆਂ ਖਬਰਾਂ ਅੱਗੇ ਵੈਰੀਫਾਈ ਹੁੰਦੀਆਂ ਜਾਣਗੀਆਂ, ਕਿਉਂਕਿ ਡੈਡ ਬੋਡੀਜ਼ ਤਾਂ ਲੋਕਾਂ ਦੇ ਘਰੇ ਜਾਣੀਆਂ ਹੀ ਨੇ। ਉਦੋਂ ਆਪਾਂ ਨੂੰ ਹੋਰ ਕਲੈਰਿਟੀ ਹੋਊਗੀ ਕਿ ਕਿੱਥੋਂ ਕਿਹੜੇ ਜਿਹੜੇ ਸੈਨਿਕ ਦੀ ਜਾਂ ਫਿਰ ਕਿਸੇ ਆਰਮੀ 'ਚ ਜਾਂ ਫਿਰ 에ਅਰ ਫੋਰਸ 'ਚ ਕੰਮ ਕਰਨ ਵਾਲੇ ਮੁੰਡੇ ਦੀ ਮੌਤ ਹੋਈ ਹੈ ਜਾਂ ਫਿਰ ਸ਼ਹਾਦਤ ਹੋਈ ਹੈ, ਉਸ ਦੇ ਬਾਰੇ ਆਪਾਂ ਨੂੰ ਅੱਗੇ ਹੌਲੀ-ਹੌਲੀ ਉਹਦੇ 'ਚ ਕਲੈਰਿਟੀ ਆਊਗੀ। ਜੀ, ਇਹ ਤਾਂ ਹੈ, ਕਲੈਰਿਟੀ ਤਾਂ ਆਊਗੀ। ਪਰ ਇੱਕ ਪਾਸੇ ਤਾਂ ਇਸ ਤਰੀਕੇ ਦੇ ਨਾਲ ਦੇਸ਼ ਲਈ ਕੁਰਬਾਨ ਹੋਣ ਵਾਲੇ ਨੌਜਵਾਨ ਨੇ ਜਿਨ੍ਹਾਂ ਦੀ ਸਾਰ ਨਹੀਂ ਲੈ ਰਹੀ ਸਰਕਾਰ ਪਿੱਛੋਂ, ਪਰਿਵਾਰਾਂ ਦੀ ਵੀ। ਪਰ ਦੂਸਰੇ ਪਾਸੇ ਕੁਝ ਲੋਕ ਆਪਣੀ ਜਾਨ ਆਪ ਗਵਾ ਲੈਂਦੇ ਨੇ ਗਲਤ ਤਰੀਕੇ ਦੀਆਂ ਚੀਜ਼ਾਂ ਪੀਣ ਤੋਂ ਬਾਅਦ। ਸ਼ਰਾਬ ਕਾਂਡ ਜਿਹੜਾ ਮਜੀਠੇ ਹਲਕੇ ਦੇ ਵਿੱਚ ਵਾਪਰਿਆ, ਉਸ ਦੇ ਵਿੱਚ ਆਪਾਂ ਕੱਲ ਵੀ ਲੰਬੀ ਗੱਲਬਾਤ ਕੀਤੀ ਸੀ ਤੇ ਅੱਜ ਕੁਝ ਹੋਰ ਅਪਡੇਟਸ ਨੇ, ਕਹਿੰਦੇ ਵੀ ਕੁਝ ਮੌਤਾਂ ਹੋਰ ਹੋਈਆਂ ਨੇ ਉਸ 'ਚ। ਬੇਸਿਕਲੀ ਜਿਹੜਾ ਡੈਥ ਟੋਲ ਹੈ ਉਹ ਹੁਣ 27 ਹੋ ਗਿਆ ਹੈਗਾ। 27 ਲੋਕਾਂ ਦੀਆਂ ਡੈਥ ਹੋ ਚੁੱਕੀਆਂ ਨੇ। ਤੇ ਹੁਣ ਜਿਹੜੇ ਲੋਕ ਆਪਾਂ ਕਹਿ ਲਈਏ ਕਿ ਪਿਛਲੇ ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀਗੇ, ਉਦੋਂ ਆਪਾਂ 23 ਬੰਦਿਆਂ ਦੀ ਡੈਥ ਦੀ ਗੱਲ ਕੀਤੀ ਸੀਗੀ। ਹੁਣ ਇਹ 27 ਪਹੁੰਚ ਗਈ ਹੈਗੀ। ਪਿਛਲੇ 24 ਘੰਟਿਆਂ ਦੇ ਵਿੱਚ 4 ਮੌਤਾਂ ਹੋਰ ਹੋਈਆਂ ਨੇ, ਉਹ ਲਿਸਟ 'ਚ ਐਡ ਹੋਈਆਂ ਨੇ। ਹਜੇ ਵੀ 6 ਲੋਕ ਜਿਹੜੇ ਹੈਗੇ ਆ ਹਸਪਤਾਲ 'ਚ ਭਰਤੀ ਨੇ। ਉਹਨਾਂ ਬਾਰੇ ਵੀ ਅੱਗੇ ਆਪਾਂ ਨੂੰ ਪਤਾ ਲੱਗੂਗਾ ਕੀ ਅਪਡੇਟਸ ਰਹਿੰਦੀਆਂ ਨੇ, ਕਿ ਉਹ ਬਚ ਪਾਣਗੇ ਜਾਂ ਨਹੀਂ ਬਚ ਪਾਣਗੇ। ਤਕਰੀਬਨ ਮੰਨਿਆ ਜਾ ਰਿਹਾ ਹੈਗਾ ਕਿ 16 ਲੋਕਾਂ ਨੂੰ ਹਜੇ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈਗਾ। ਤੇ ਦੱਸਿਆ ਜਾ ਰਿਹਾ ਹੈਗਾ ਕਿ ਲੁਧਿਆਣੇ ਤੋਂ ਜਿਹੜੇ ਸ਼ਾਇਲ ਕੈਮੀਕਲਸ ਅਤੇ ਸੁੱਖ ਐਨਕਲੇਵ 'ਚ ਜਿਹੜੇ ਉਹਨਾਂ ਦੇ ਪਿਤਾ ਜੀ ਹੈਗੇ ਆ, ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈਗਾ। ਉਹਨਾਂ ਨੂੰ ਮੁੱਖ ਆਰੋਪੀ ਜਿਹੜਾ ਮੇਨ ਆਰੋਪੀ ਸੀ ਅਰਵਿੰਦ ਕੁਮਾਰ, ਉਹਨਾਂ ਤੋਂ ਦੱਸਿਆ ਜਾ ਰਿਹਾ ਹੈਗਾ ਕਿ ਉਹਨਾਂ ਨੇ 50 ਲੀਟਰ ਦੇ ਕੋਲ ਤੇ ਤਕਰੀਬਨ 50 ਲੀਟਰ ਦੇ ਆਲੇ ਦੁਆਲੇ ਮੈਥਨੋਲ ਮੰਗਾਈ ਸੀ ਤੇ ਸਾਬਣ ਬਣਾਉਣ ਦੇ ਬਹਾਨੇ ਮੰਗਾਈ ਸੀ। ਇਹ ਕਿਹਾ ਸੀਗਾ ਕਿ ਅਸੀਂ ਸਾਬਣ ਬਣਾਵਾਂਗੇ, ਇਸ ਕਰਕੇ ਉਹ ਮੈਥਨੋਲ ਮੰਗਾਇਆ ਗਿਆ ਸੀਗਾ। ਤੇ ਹੁਣ ਲਗਾਤਾਰ ਉਹਦੇ ਬਾਰੇ ਗੱਲ ਹੋ ਰਹੀ ਹੈ ਕਿ ਕਿਸ ਕਿਸਮ ਨਾਲ ਇਹ ਚੇਨ ਬਣਦੀ ਹੈਗੀ ਆ। ਉਹ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਹਾਲਾਂਕਿ ਜਿਹੜੇ ਆਪਾਂ ਨੂੰ ਪਤਾ ਕਿ ਉੱਥੋਂ ਦੇ ਈਟੀਓ ਸੀਗੇ ਜਾਂ ਹੋਰ ਉੱਥੋਂ ਦੇ ਐਸਐਚਓ ਤੇ ਡੀਐਸਪੀ ਸੀ, ਉਹਨਾਂ ਨੂੰ ਸਸਪੈਂਡ ਕਰ ਰੱਖਿਆ ਗਿਆ ਹੈਗਾ। ਤੇ ਉਹਦੇ ਬਾਰੇ ਆਪਾਂ ਲਗਾਤਾਰ ਗੱਲ ਕਰ ਚੁੱਕੇ ਹਾਂ। ਸਰਕਾਰ ਵੀ 10-10 ਲੱਖ ਰੁਪਇਆ ਦੇ ਚੁੱਕੀ ਹੈਗੀ। ਇੱਕ ਡਿਟੇਲਡ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੀ ਆਪਾਂ ਸਾਰਿਆਂ ਨੂੰ ਉਹਦੀ ਇੱਕ ਇੰਤਜ਼ਾਰ ਹੈਗਾ। ਪੁਲਿਸ ਕੀ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਟ ਕਰਦੀ ਹੈਗੀ। ਮੋਟਾ ਨਿਕਲ ਕੇ ਆ ਰਿਹਾ ਹੈਗਾ ਕਿ ਮੈਥਨੋਲ ਲੁਧਿਆਣੇ ਤੇ ਦਿੱਲੀ ਤੋਂ ਮੰਗਾਈ ਜਾਂਦੀ ਸੀਗੀ ਤੇ ਉਹਦੇ ਕਰਕੇ ਹੀ ਇਹ ਕੱਚੀ ਸ਼ਰਾਬ ਕੱਢੀ ਜਾਂਦੀ ਸੀਗੀ। ਦੱਸਿਆ ਜਾਂਦਾ ਹੈਗਾ ਕਿ ਤਕਰੀਬਨ 40 ਰੁਪਏ ਲੀਟਰ ਇਹ ਸ਼ਰਾਬ ਪਹੁੰਚਾਈ ਜਾਂਦੀ ਸੀਗੀ। ਤੇ ਜਿਹੜੀ ਥੈਲੀ ਹੁੰਦੀ ਹੈ, ਮਤਲਬ ਆਪਾਂ ਪਲਾਸਟਿਕ ਦੀ ਜਿਹੜੀ ਪੋਲੀਥੀਨ ਦੀ ਥੈਲੀ ਹੁੰਦੀ ਹੈ, ਉਹਦੇ ਰਾਹੀਂ ਇਹ ਜਿਹੜੀ ਸ਼ਰਾਬ ਹੈ ਸਪਲਾਈ ਕੀਤੀ ਜਾਂਦੀ ਸੀਗੀ। ਹੋਮ ਡਿਲੀਵਰੀ ਹੁੰਦੀ ਸੀਗੀ। ਫੋਨ ਤੇ ਹੀ ਇਹ ਸ਼ਰਾਬ ਘਰ ਪਹੁੰਚਾਈ ਜਾਂਦੀ ਸੀ। ਇਹ ਮੋਟੀਆਂ ਖਬਰਾਂ ਨੇ। ਤੇ ਮੈਥਨੋਲ ਲੁਧਿਆਣੇ ਤੋਂ ਸਾਬਣ ਦਾ ਬਹਾਨਾ ਬਣਾ ਕੇ ਮੰਗਾਈ ਜਾਂਦੀ ਸੀ, ਫਿਰ ਉਹਨੂੰ ਕੱਢਿਆ ਜਾਂਦਾ ਸੀਗਾ। ਇਹ ਮੋਟੀਆਂ ਨੇ। ਹਜੇ ਇਹਦੇ ਬਾਹਰ ਹੋਰ ਵੀ ਪਰਤਾਂ ਨੇ। ਇਸ ਬਾਰੇ ਹਜੇ ਆਪਾਂ ਅੱਗੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਜੋ ਵਧੂਗੀ ਉਦੋਂ ਆਪਾਂ ਨੂੰ ਪਤਾ ਲੱਗੂਗਾ। ਜੀ, ਉਹ ਤਾਂ ਉਦੋਂ ਪਤਾ ਲੱਗੂਗਾ। ਪਰ ਤੇਜ਼ੀ ਦੇ ਨਾਲ ਅਗਲੀ ਖਬਰ ਤੇ ਆਉਂਦੇ ਆ। ਉਧਰ ਫਿਰੋਜ਼ਪੁਰ ਦੇ ਵਿੱਚ ਖੇਮੇ ਕੇ ਸ਼ਾਇਦ ਪਿੰਡ ਸੀ, ਜਿੱਥੇ ਡਰੋਨ ਡਿੱਗਣ ਦੇ ਨਾਲ ਕਾਰ ਜਲ ਜਾਂਦੀ ਹੈ। ਉਸ ਤੋਂ ਬਾਅਦ ਪਰਿਵਾਰਕ ਜੀਆਂ ਦਾ ਕਾਫੀ ਨੁਕਸਾਨ ਹੁੰਦਾ ਹੈ। ਉਹਨਾਂ ਨੂੰ ਐਸਜੀਪੀਸੀ ਦੇ ਵੱਲੋਂ ਕੁਝ ਮਾਲੀ ਮਦਦ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਂਜੀ, ਬੇਸਿਕਲੀ ਐਸਜੀਪੀਸੀ ਨੇ ਇਹ ਅੱਜ ਕਿਹਾ ਹੈਗਾ ਕਿ ਅਸੀਂ 5 ਲੱਖ ਰੁਪਈਆ ਜਿਹੜੀ ਸਹਾਇਤਾ ਹੈਗੀ ਉਹ ਕਰਾਂਗੇ। ਖਾਈ ਖੇਮੇ ਕੇ ਪਿੰਡ ਸੀਗਾ ਜਿੱਥੇ ਡਰੋਨ ਡਿੱਗਿਆ ਸੀ। ਉੱਥੇ ਇੱਕ ਉਹਨਾਂ ਦੀ ਜਿਹੜੀ ਮਾਤਾ ਸੀ ਸੁਖਵਿੰਦਰ ਕੌਰ,
ਪਰਿਵਾਰ ਦੀ ਮਾਤਾ ਸੀਗੀ, ਉਹਦੀ ਡੈਥ ਹੋ ਗਈ ਸੀਗੀ ਤੇ 3 ਲੋਕ ਜ਼ਖਮੀ ਹੋਏ ਸੀ। 3 ਪਰਿਵਾਰ ਦੇ ਜੀ ਗੰਭੀਰ ਤੌਰ ਤੇ ਜ਼ਖਮੀ ਹੋਏ ਸੀ, ਇੱਕ ਦੀ ਡੈਥ ਹੋ ਗਈ ਹੈਗੀ ਆ। ਹਜੇ ਵੀ ਉਹਨਾਂ ਦੀ ਮਤਲਬ ਆਪਾਂ ਲਾ ਲਓ ਕਿ ਉਹਨਾਂ ਦੀ ਡੈਥ ਤੇ ਲਗਾਤਾਰ ਇੱਕ ਮੰਗ ਪਿੰਡ ਕਰ ਰਿਹਾ ਹੈਗਾ ਕਿ ਕਰੋੜ ਰੁਪਇਆ ਦਿੱਤਾ ਜਾਵੇ। ਹਜੇ ਤੱਕ ਕੋਈ ਉਸ ਬਾਰੇ ਕਲੈਰਿਟੀ ਹੋਈ ਨਹੀਂ ਹੈਗੀ ਆ। ਉਦਾਂ ਐਸਜੀਪੀਸੀ ਨੇ ਐਲਾਨ ਦਿੱਤਾ ਹੈਗਾ ਕਿ ਅਸੀਂ ਜਿਹੜਾ ਪਰਿਵਾਰ ਹੈ ਉਹਦੇ ਨਾਲ ਖੜੇ ਆ, ਉਹਨਾਂ ਦੀ ਜਿਸ ਕਿਸਮ ਦੀ ਵੀ ਲੜਾਈ ਹੋਊਗੀ ਉਹਨਾਂ ਨਾਲ ਖੜੇ ਰਵਾਂਗੇ ਤੇ 5 ਲੱਖ ਰੁਪਇਆ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈਗੀ ਐਸਜੀਪੀਸੀ ਵੱਲੋਂ। ਉਹਨਾਂ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਪੇਸ਼ ਕੀਤੀ ਗਈ, ਦਿੱਤਾ ਗਿਆ ਹੈਗਾ। ਇਹ ਮੋਟੀ ਜੀ ਅਪਡੇਟ ਹੈ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਨਾਲ ਚਾਨਣਾ ਪਾਇਆ ਹੈ, ਸਾਂਝ ਪਾਈ ਹੈ। ਸੋ ਤੁਹਾਨੂੰ ਕਿਵੇਂ ਦਾ ਪ੍ਰੋਗਰਾਮ ਲੱਗਿਆ, ਤੁਸੀਂ ਆਪਣੇ ਵਿਚਾਰ ਤੇ ਟਿੱਪਣੀਆਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ।